ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 10 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਰ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559-905-2575 ਦੇ ਉੱਤੇ। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ। ਸੁਲੱਖਣ ਨੰਬਰ ਇਹਨਾਂ ਦਾ 415-909-0503। ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ, ਸੈਟਰੋਸਾਈਟ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਸੁੱਚਾ ਸਿੰਘ, ਸੈਨ ਹੋਜ਼ੇ, ਹਰਜੀਤ ਸਿੰਘ, ਲੈਥਰੋਪ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੇ ਆਪਾਂ ਕਰੋਨਾ ਵਾਇਰਸ ਦੀ USA ਦੇ ਵਿੱਚ ਗੱਲ ਕਰਦੇ ਜਾਈਏ, ਜਿਹੜੇ ਡਾਕਟਰਸ ਆ ਉਹ ਹੁਣ ਕਾਫੀ ਕੰਸਰਨਡ ਆ ਵੀ ਜਿਹੜੇ ਲੋਕ ਆ ਇਸ ਟਾਈਮ ਉਹਨਾਂ ਦੇ ਟੀਕੇ ਲਵਾਉਣ ਦੀ ਗਿਣਤੀ ਘੱਟ ਰਹੀ ਹੈਗੀ ਆ। ਖਾਸ ਕਰਕੇ ਜਿਹੜੇ 12 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਹੈਗੇ ਆ ਉਹਨਾਂ ਲਈ ਬਹੁਤ ਜ਼ਰੂਰੀ ਹੈਗਾ। ਜਿਹੜੇ ਡਾਕਟਰ ਲੀਜ਼ਾ ਕੈਸਟੈਲੋ ਆ WVU ਮੈਡੀਸਨ ਚਿਲਡਰਨ ਹੌਸਪੀਟਲ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੇ ਬੱਚੇ ਟੀਕਾ ਨਹੀਂ ਲਵਾਉਂਦੇ ਉਹਨਾਂ ਦੀ ਸਿਹਤ ਨੂੰ ਵੀ ਖਤਰਾ ਹੈਗਾ ਆ ਅਤੇ ਨਾਲ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਨੂੰ ਵੀ ਜ਼ਿਆਦਾ ਖਤਰਾ ਹੈਗਾ। ਕਿਉਂਕਿ ਕਈ ਵਾਰੀ ਕੀ ਹੁੰਦਾ ਆ ਵੀ ਬੱਚਿਆਂ ਨੂੰ ਜੇ ਕਰੋਨਾ ਹੋ ਜਾਏ ਉਹ ਪਤਾ ਨਹੀਂ ਚੱਲਦਾ, ਪਰ ਜੇ ਘਰ ਦੇ ਵਿੱਚ ਕੋਈ ਸਿਆਣਾ ਬੰਦਾ ਰਹਿੰਦਾ ਹੈਗਾ ਆ ਅਤੇ ਉਹਨੂੰ ਉਹ ਤੋਂ ਕਰੋਨਾ ਹੋ ਸਕਦਾ ਆ। ਸੋ ਹੁਣ ਇਸ ਟਾਈਮ USA ਦੇ ਵਿੱਚ ਜਿਹੜੇ ਡਾਕਟਰਸ ਆ ਉਹਨਾਂ ਦਾ ਪੂਰਾ ਜ਼ੋਰ ਲੱਗਾ ਆ ਵੀ ਜਿਹੜੇ 12 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਆ ਉਹਨਾਂ ਦੇ ਜਿਹੜੇ ਟੀਕੇ ਆ ਵੱਧ ਤੋਂ ਵੱਧ ਲਾਏ ਜਾਣ, ਕਿਉਂਕਿ ਸਕੂਲ ਸੈਸ਼ਨਸ ਫਿਰ ਸ਼ੁਰੂ ਹੋਣੇ ਆ, ਉਹਦੇ ਲਈ ਜਿਹੜਾ ਰਿਕੁਆਇਰ ਵੀ ਹੋਊਗਾ। US ਸੈਂਸਸ ਫॉर ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਨੇ ਇੱਕ ਜਿਹੜੀ ਸਟੱਡੀ ਕੀਤੀ ਹੈਗੀ ਆ ਉਹਦੇ ਵਿੱਚ ਇਹ ਕਿਹਾ ਵੀ ਜਿਹੜੇ ਬੱਚਿਆਂ ਦੇ ਵੈਸੇ ਵੀ ਰੈਗੂਲਰ ਜਿਹੜੇ ਵੈਕਸੀਨ ਲੱਗਦੇ ਹੁੰਦੇ ਆ ਕਰੋਨਾ ਵਾਇਰਸ ਤੋਂ ਬਿਨਾਂ, ਉਹ 22% ਦੇ ਕਰੀਬ ਘਟੇ ਆ ਪਿਛਲੇ ਸਾਲ ਦੇ ਦੌਰਾਨ। ਕਿਉਂਕਿ ਲੋਕ ਡਾਕਟਰਸ ਵੀ ਕਈ ਵਾਰ ਹਸਪਤਾਲ ਆਪਣੇ ਆਫਿਸਿਸ ਵਿੱਚ ਨਹੀਂ ਮਿਲਦੇ ਸੀ ਅਤੇ ਲੋਕਾਂ ਨੇ ਵੀ ਕਈਆਂ ਨੇ ਜ਼ਰੂਰੀ ਨਹੀਂ ਸਮਝਿਆ। ਸੋ ਇਹ ਬਹੁਤ ਜ਼ਰੂਰੀ ਗੱਲ ਹੈਗੀ ਆ। ਫਾਈਜ਼ਰ ਅਤੇ ਬਾਇਓਨਟੈਕ ਦਾ ਜਿਹੜਾ COVID-19 ਵੈਕਸੀਨ ਆ ਇਹ ਬੱਚਿਆਂ ਦੇ ਲਈ ਗੁੱਡ ਗਿਣਿਆ ਗਿਆ ਜਿਹੜੇ 12 ਸਾਲ ਤੋਂ ਲੈ ਕੇ 15 ਸਾਲ ਦੇ ਹੈਗੇ ਆ। ਜੀ ਬਿਲਕੁਲ, ਉਹਨਾਂ ਨੇ ਜਿਹੜਾ ਡਾਟਾ ਪੇਸ਼ ਕੀਤਾ FDA ਨੂੰ ਕੀਤਾ, ਕਿਉਂਕਿ ਉਹ ਐਮਰਜੈਂਸੀ ਅਪਰੂਵਲ ਦੇ ਲਈ ਫਾਈਜ਼ਰ ਵਾਲਿਆਂ ਨੇ FDA ਨੂੰ ਜਿਹੜਾ ਘੱਲ ਦਿੱਤਾ ਹੈ ਵੀ 12 ਤੋਂ 15 ਸਾਲ ਵਾਲਿਆਂ ਦੇ ਲਈ ਵੀ ਟੀਕਾਕਰਨ ਹੋਵੇ ਅਤੇ ਉਹਦੇ 'ਚ 100% ਦੀ ਜਿਹੜੀ ਐਫੀਕੇਸੀ ਜਿਹੜੀ ਉਸ ਦੇ ਵਿੱਚ ਉਹਨਾਂ ਨੇ ਦੇਖੀ ਆ। ਆਪਾਂ ਪਿਛਲੇ ਹਫ਼ਤੇ ਵੀ ਦੱਸਿਆ ਸੀਗਾ ਵੀ ਜਿਹੜੇ ਫਾਈਜ਼ਰ ਬਾਇਓਨਟੈਕ ਆ ਉਹਨਾਂ ਨੇ ਆਪਣੀ ਵੈਕਸੀਨ ਆ ਉਸ ਨੂੰ ਫੁੱਲ ਅਪਰੂਵਲ ਦੇ ਲਈ ਵੀ ਜਿਹੜਾ ਉਹ ਘੱਲ ਦਿੱਤਾ ਆ। ਸੋ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਇਹ ਦੱਸਦੇ ਜਾਈਏ ਵੀ ਜਦੋਂ ਕੋਈ ਵੈਕਸੀਨ ਫੁੱਲ ਅਪਰੂਵਲ ਦੇ ਲਈ ਜਾਂਦੀ ਆ ਅਤੇ ਜੇ ਉਹ ਅਪਰੂਵ ਹੋ ਜਾਂਦੀ ਆ ਉਸ ਨੂੰ ਕਈ ਥਾਵਾਂ ਦੇ ਉੱਤੇ ਮੈਂਡੇਟੋਰੀ ਕੀਤਾ ਜਾ ਸਕਦਾ। ਜਿੱਦਾਂ ਹੁਣ ਹਸਪਤਾਲਾਂ ਦੇ ਵਿੱਚ ਜਿਹੜਾ ਵੀ ਕੋਈ ਕੰਮ ਕਰਦਾ ਆ ਉਹਨਾਂ ਨੂੰ ਫਲੂ ਸ਼ਾਟ ਲਗਵਾਉਣਾ, ਵੈਕਸੀਨ ਜਿਹੜੀ ਉਹ ਲਗਵਾਉਣੀ ਆ ਉਹ ਮੈਂਡੇਟੋਰੀ ਹੁੰਦੀ ਆ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਸਕੂਲ ਆ ਉਹ ਜਿਨ੍ਹਾਂ ਨੂੰ ਫੁੱਲ ਅਪਰੂਵਲ ਮਿਲਿਆ ਆ ਉੱਦਾਂ ਦੀਆਂ ਵੈਕਸੀਨ ਜਾਂ ਉਹ ਜਿਹੜੇ ਸ਼ਾਟਸ ਆ
ਉਹਨਾਂ ਨੂੰ ਉਹ ਜਿਹੜਾ ਲਾਜ਼ਮੀ ਰੱਖਦੇ ਨੇ ਜੇ ਕਿਸੇ ਨਿਆਣੇ ਨੇ ਉੱਥੇ ਜਾਂ ਜਿਹਨੇ ਕੰਮ ਕਰਨਾ ਹੈ ਉੱਥੇ ਪੜ੍ਹਾਉਣ ਅਤੇ ਪੜ੍ਹਨ ਵਾਲਿਆਂ ਦੇ ਲਈ। ਕਹਿੰਦੇ ਵੀ ਜੇ ਕੋਵਿਡ-19 ਦੀ ਇਸ ਨੂੰ ਫੁੱਲ ਅਪਰੂਵਲ ਮਿਲ ਜਾਂਦੀ ਆ ਤਾਂ ਆਪਾਂ ਨੂੰ ਦੇਖਿਆ ਜਾ ਸਕਦਾ ਵੀ ਮੇ ਬੀ ਆਰਮੀ ਦੇ ਵਿੱਚ, ਪੁਲਿਸ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਸਕੂਲ ਦੇ ਵਿੱਚ ਅਜਿਹੇ ਜਿਹੜੇ ਕੁਛ ਮਹਿਕਮੇ ਨੇ, ਡਿਪਾਰਟਮੈਂਟਸ ਨੇ, ਆਪੋ ਆਪਣੇ ਕਰਮਚਾਰੀਆਂ ਦੇ ਲਈ ਇਸ ਨੂੰ ਲਾਜ਼ਮੀ ਜਿਹੜੇ ਉਹ ਕਰ ਸਕਦੇ ਨੇ। ਸੋ ਹਾਲ ਦੀ ਘੜੀ ਕਿਉਂਕਿ ਐਮਰਜੈਂਸੀ ਯੂਜ਼ ਦੇ ਲਈ ਇਸ ਨੂੰ ਅਪਰੂਵ ਕੀਤਾ ਗਿਆ ਹੈਗਾ ਆ ਅਤੇ ਇਸ ਦੇ ਲਈ ਜਿਹੜਾ ਲਾਜ਼ਮੀ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਫਿਰ ਵੀ ਕਈ ਪ੍ਰਾਈਵੇਟ ਕੰਪਨੀਜ਼ ਆ ਉਹਨਾਂ ਦੀ ਆਪਣੀ ਮਰਜ਼ੀ ਆ, ਉਹ ਕਰ ਸਕਦੀਆਂ ਨੇ ਵੀ ਤੁਹਾਡਾ ਜਿਹੜਾ ਲੱਗਿਆ ਹੋਣਾ ਚਾਹੀਦਾ ਹੈਗਾ ਆ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਫਰਕ ਹੈ ਇਸ ਦੇ ਫੁੱਲ ਅਪਰੂਵਲ ਤੋਂ ਬਾਅਦ 'ਚ ਆ ਜਾਂਦਾ ਹੈ। ਅਤੇ ਨਾਲ ਹੀ ਫਾਈਜ਼ਰ ਬਾਇਓਟੈਕ ਇੰਸਟੈਡ ਆਫ ਥਰੂ ਗੌਰਮੈਂਟ ਐਂਡ ਜਾਂ ਜਿਹੜੀਆਂ ਫਾਰਮੇਸੀਜ਼ ਦੀਆਂ ਹੋਰ ਹਸਪਤਾਲਾਂ ਦੇ ਥਰੂ ਇਹ ਡਾਇਰੈਕਟਲੀ ਕੰਜ਼ਿਊਮਰ ਤੱਕ ਵੀ ਜਿਹੜੀਆਂ ਉਹ ਫਿਰ ਅਪਰੋਚ ਕਰ ਸਕਦੀਆਂ ਆ ਜੇ FDA ਦਾ ਫੁੱਲ ਅਪਰੂਵਲ ਜਿਹੜਾ ਉਹ ਆ ਜਾਂਦਾ ਹੈ। ਸੋ ਇਹ ਦੇਖਣਾ ਹੋਊਗਾ ਵੀ FDA ਇਸ ਦੇ ਉੱਤੇ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਲੈਂਦਾ ਆ। ਪਰ ਲੱਗਦਾ ਵੀ ਇਸ ਹਫ਼ਤੇ ਦੇ ਵਿੱਚ 12 ਤੋਂ 15 ਸਾਲ ਦੇ ਜਿਹੜੇ ਨੌਜਵਾਨਾਂ ਦੇ ਲਈ ਵੈਕਸੀਨ ਲਗਵਾਉਣ ਨੂੰ ਲੈ ਕੇ ਆਈਦਰ ਐਮਰਜੈਂਸੀ ਅਪਰੂਵਲ ਦੇ ਉੱਤੇ ਹਾਂ ਜਾਂ ਨਾ ਦਾ ਫੈਸਲਾ ਆ ਉੱਧਰੋਂ FDA ਵੱਲੋਂ ਆ ਸਕਦਾ ਆ। ਹਾਲ ਦੀ ਘੜੀ ਜੋ ਡਾਟਾ ਅਤੇ ਜੋ ਚਰਚਾਵਾਂ ਆ ਉਹ ਅਪਰੂਵਲ ਵੱਲ ਨੂੰ ਹੀ ਸੰਕੇਤ ਕਰ ਰਹੀਆਂ ਨੇ। ਅਗਲੀ ਖਬਰ ਮਲੇਸ਼ੀਆ ਤੋਂ ਆ ਰਹੀ ਹੈ, ਜਿੱਥੇ ਕਿ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਉੱਥੇ ਐਮਰਜੈਂਸੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਨੈਸ਼ਨਲ ਲੋਕਡਾਊਨ ਡਿਕਲੇਅਰ ਕੀਤਾ ਹੈਗਾ। ਕਹਿੰਦੇ ਪਈ ਥਰਡ ਵੇਵ ਜਿਹੜੀ ਆ ਮਲੇਸ਼ੀਆ ਦੇ ਵਿੱਚ ਕਰੋਨਾ ਵਾਇਰਸ ਦੀ ਸ਼ੁਰੂ ਹੋ ਗਈ ਆ। ਮਲੇਸ਼ੀਆ ਦੇ ਵਿੱਚ 4000 ਕੇਸ ਹਰ ਰੋਜ਼ ਆ ਰਿਹਾ ਅਤੇ ਇਸ ਵੇਲੇ 37,390 ਜਿਹੜੇ ਕਰੋਨਾ ਵਾਇਰਸ ਦੇ ਨਾਲ ਐਕਟਿਵ ਕੇਸਿਸ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਰਿਲੀਜੀਅਸ ਗੈਦਰਿੰਗ ਵੀ ਆ ਉਹ 50 ਲੋਕਾਂ ਤੱਕ ਹੀ ਲਿਮਟਿਡ ਹੋਊਗੀ ਅਤੇ ਸਕੂਲ ਸਾਰੇ ਬੰਦ ਕਰ ਦਿੱਤੇ ਗਏ ਆ। ਕਿਸੇ ਤਰ੍ਹਾਂ ਦੀ ਵੈਡਿੰਗਸ ਜਾਂ ਸੋਸ਼ਲ ਫੰਕਸ਼ਨ ਨਹੀਂ ਅਲਾਊਡ ਹੈਗੀ। ਐਜੂਕੇਸ਼ਨਲ ਇੰਸਟੀਟਿਊਸ਼ਨ ਸਾਰੀਆਂ ਜਿਹੜੀਆਂ ਬੰਦ ਰਹੂਗੀਆਂ ਅਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪਈ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈਗੀ ਆ। ਫਸਟ ਨੇਸ਼ਨ ਵਾਈਡ ਲੋਕਡਾਊਨ ਜਿਹੜਾ ਮਲੇਸ਼ੀਆ ਦੇ ਵਿੱਚ ਮਾਰਚ 18 ਤੋਂ ਲੈ ਕੇ ਮਈ 3, 2020 'ਚ ਹੋਇਆ ਸੀ। ਹੁਣ ਤੁਸੀਂ ਦੇਖ ਲਓ ਵੀ ਮਲੇਸ਼ੀਆ ਮੁਲਕ ਦੇ ਵਿੱਚ 37,000 ਕੇਸ ਹੋਣ 'ਤੇ ਵੀ ਉਹਨਾਂ ਨੇ ਪੂਰਾ ਨੈਸ਼ਨਲ ਲੋਕਡਾਊਨ ਕਰਤਾ। ਅਤੇ ਦੂਸਰੇ ਪਾਸੇ ਜੇ ਇੰਡੀਆ ਦਾ ਹਾਲ ਦੇਖਿਆ ਜਾਵੇ ਕਿੰਨੀ ਉੱਥੇ ਜਿਹੜੀ ਬੁਰੀ ਹਾਲਤ ਹੈ ਇਸ ਵੇਲੇ ਚੱਲ ਰਹੀ ਹੈ। ਹਰਜੋਤ ਸਿੰਘ ਜੀ, ਅਤੇ ਅਗਲੀ ਜਿਹੜੀ ਗੱਲ ਕਰਦੇ ਜੀ ਇਹ ਜਿਹੜਾ ਵਾਸ਼ਿੰਗਟਨ DC ਆ ਉਹ ਕਹਿੰਦੇ ਵੀ ਜਿਹੜੀ ਕਪੈਸਿਟੀ ਅਤੇ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਜਾਂ ਐਕਟੀਵਿਟੀਜ਼ ਦੇ ਉੱਤੇ ਰਿਸਟ੍ਰਿਕਸ਼ਨ ਲਾਈਆਂ ਗਈਆਂ ਆ ਉਹ ਕਹਿੰਦੇ ਵੀ ਮੋਸਟ ਬਿਜ਼ਨਸ ਦੇ ਲਈ 21 ਮਈ ਨੂੰ ਜਿਹੜੀਆਂ ਉਹ ਉਠਾ ਦਿੱਤੀਆਂ ਜਾਣਗੀਆਂ। ਸੋ ਆਊਟਡੋਰ ਕਿਚਨ ਜਿਹੜੇ ਆ ਬਹੁਤ ਸਾਰੇ ਰੈਸਟੋਰੈਂਟਸ ਉਹਨਾਂ ਨੂੰ ਤਿਆਰ ਕਰਨੇ ਪਏ, ਉਹ ਉੱਥੇ ਬਾਹਰ ਬੈਠਣ ਦੀਆਂ ਜਿਹੜੀਆਂ ਉਹ ਕੀਤੀਆਂ। DC ਦੀ ਮੇਅਰ ਮੂਰੀਅਲ ਬਾਊਜ਼ਰ ਜਿਹੜੇ ਆ ਉਸਨੇ ਦੱਸਿਆ ਵੀ ਜਿਹੜੇ DC ਦੇ ਵਿੱਚ ਇਹ ਕਪੈਸਿਟੀ ਦੇ ਜਿਹੜੀਆਂ ਹੋਰ ਰਿਸਟ੍ਰਿਕਸ਼ਨ ਬਿਜ਼ਨਸਿਸ ਅਤੇ ਪਬਲਿਕ ਵੈਨਿਊਜ਼ ਦੇ ਉੱਤੇ ਆ ਉਸ ਨੂੰ ਜਿਹੜਾ ਉਹ ਹਟਾਉਣ ਬਾਰੇ ਚਰਚਾ ਜਿਹੜੀ ਉਹ ਚੱਲ ਰਹੀ। ਕਹਿੰਦੇ ਲਗਾਤਾਰ ਕੋਵਿਡ ਦੇ ਜਿਹੜੇ ਕੇਸਿਸ ਆ ਅਤੇ ਜਿਹੜੀਆਂ ਮੌਤਾਂ ਦੀ ਗਿਣਤੀ ਆ ਉੱਥੇ ਘਟੀ ਆ ਅਤੇ ਇਸ ਕਰਕੇ ਲੋਕ ਉੱਥੋਂ ਦੇ ਅਤੇ ਬਿਜ਼ਨਸਿਸ ਜਿਹੜੇ ਆ ਇਹ ਰਿਸਟ੍ਰਿਕਸ਼ਨਸ ਨੂੰ ਹਟਾਉਣ ਦੀ ਮੰਗ ਕਰ ਰਹੇ ਆ। ਬਾਰਸ ਦੇ ਉੱਤੇ, ਨਾਈਟ ਕਲੱਬਸ ਦੇ ਉੱਤੇ, ਲਾਰਜ ਐਂਟਰਟੇਨਮੈਂਟ ਵੈਨਿਊਜ਼ ਜਾਂ ਸਪੋਰਟ ਅਰੀਨਾਜ਼ ਆ ਉਸ ਦੇ ਉੱਤੇ 3 ਹਫ਼ਤੇ ਦੇ ਲਈ ਰਿਸਟ੍ਰਿਕਸ਼ਨ ਜਿਹੜੀਆਂ ਰਹਿਣਗੀਆਂ ਉਹ 11 ਜੂਨ ਨੂੰ ਕਹਿੰਦੇ ਉੱਥੇ ਉਠਾ ਦਿੱਤੀਆਂ ਜਾਣਗੀਆਂ। ਅਤੇ ਪਰ ਕਹਿੰਦੇ ਵੀ ਮਾਸਕ ਫਿਰ ਵੀ ਜਿਹੜੇ ਆ ਇਨਡੋਰ ਇਵੈਂਟਸ ਦੇ ਲਈ ਜਿਹੜੇ ਆ ਉਹ ਲਾਜ਼ਮੀ ਰੱਖੇ ਜਾਣਗੇ। ਪਰ ਰਿਸਟ੍ਰਿਕਸ਼ਨਸ ਕਿੰਨੇ ਉਹਦੇ ਵਿੱਚ ਲੋਕ ਜਾ ਸਕਦੇ ਨੇ, ਕਿੰਨੇ ਬੈਠ ਸਕਦੇ ਨੇ, ਉਹ ਫਿਰ ਜਿਹੜੇ ਆ ਉਹ ਰਾਈਟ ਨਾਓ ਜਿੱਦਾਂ ਕਿਤੇ 25% ਜਾਂ 50% ਦੇ ਉੱਤੇ ਕਪੈਸਿਟੀ ਦੇ ਉੱਤੇ ਸੀਗੇ ਉਸ ਨੂੰ ਜਿਹੜਾ ਉਹ ਹੋਣਗੇ। DC ਦੇ ਵਿੱਚ, ਵਰਜੀਨੀਆ ਅਤੇ ਮੈਰੀਲੈਂਡ ਦੇ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਇਹਨਾਂ ਕੇਸਾਂ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਆ ਅਤੇ ਵੈਕਸੀਨੇਸ਼ਨਸ ਵੀ ਕਹਿੰਦੇ ਆ ਵੀ ਉੱਥੇ ਕਾਫੀ ਤੇਜ਼ੀ ਦੇ ਨਾਲ ਜਿਹੜੀਆਂ ਲੱਗੀਆਂ ਆ ਜਿਸ ਕਰਕੇ ਕਹਿੰਦੇ ਵੀ ਵਾਇਰਸ ਦੇ ਫੈਲਣ ਦਾ ਖਤਰਾ ਆ ਉਹ ਹੁਣ ਅੱਗੇ ਨਾਲੋਂ ਕਾਫੀ ਘੱਟ ਚੁੱਕਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜਾ ਆ ਉਹ ਐਡਰੈਸ ਕਰਨਗੇ ਨੇਸ਼ਨ ਨੂੰ 1:15 ਤੇ ਈਸਟਰਨ ਟਾਈਮ 'ਤੇ। ਖਾਸ ਕਰਕੇ 2 ਟੌਪਿਕਸ ਦੇ ਉੱਤੇ ਵੀ ਕਿਸ ਤਰ੍ਹਾਂ ਜਿਹੜੇ ਅਮਰੀਕਨਸ ਆ ਉਹ ਕੰਮ 'ਤੇ ਵਾਪਸ ਜਾਣਗੇ ਅਤੇ ਇਕੋਨਮੀ ਨੂੰ ਲੈ ਕੇ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਮੇਨ ਫੋਕਸ ਚਾਈਲਡ ਕੇਅਰ
ਫੰਡਿੰਗ ਫॉर ਸਟੇਟਸ ਤੇ ਲੋਕੈਲਿਟੀਜ਼ ਦੇ ਉੱਤੇ ਇੰਪਲਾਇਰ ਅਸਿਸਟੈਂਸ ਡੂਰਿੰਗ ਰਿਮਾਰਕਸ ਔਨ ਇਕੋਨਮੀ ਮੰਡੇ। ਪ੍ਰੋਬਲਮ ਕੀ ਚੱਲ ਰਹੀ ਆ ਵੀ ਕਈ ਜਿਹੜੀਆਂ ਸਟੇਟਸ ਆ ਉੱਥੇ ਜਿੱਥੇ ਖਾਸ ਕਰਕੇ ਰਿਪਬਲਿਕਨਸ ਗਵਰਨਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੇ ਐਕਸਟਰਾ ਬੈਨੀਫਿਟ ਅਨਪਲਾਇਮੈਂਟ ਦੇ ਆ ਉਹ ਨਹੀਂ ਦੇਣਾ ਚਾਹੁੰਦੇ, ਕਿਉਂਕਿ ਇਹ ਡਿਸਕਰੇਜ ਕਰ ਰਹੇ ਹੈਗੇ ਆ ਲੋਕਾਂ ਨੂੰ ਕੰਮ ਤੇ ਵਾਪਸ ਆਉਣ ਤੋਂ, ਕਿਉਂਕਿ ਅਨਪਲਾਇਮੈਂਟ ਇੰਨੀ ਜ਼ਿਆਦਾ ਮਿਲਦੀ ਆ ਤੇ ਲੋਕ ਜਿਹੜੇ ਆ ਉਹ ਕੰਮ ਤੇ ਜਾਣਾ ਨਹੀਂ ਚਾਹੁੰਦੇ। ਤੇ ਜਿਹੜੀਆਂ ਲੋ ਪੇਇੰਗ ਜੌਬਸ ਹੈਗੀਆਂ ਖਾਸ ਕਰਕੇ ਰੈਸਟੋਰੈਂਟ, ਰੀਟੇਲ ਜਾਂ ਹੋਰ, ਉਹਨਾਂ ਨੂੰ ਜਿਹੜੇ ਆ ਇੰਪਲਾਈਜ਼ ਨਹੀਂ ਲੱਭ ਰਹੇ ਹੈਗੇ। ਸੋ ਇਸ ਇਸ਼ੂ ਦੇ ਉੱਤੇ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਮੇਰੇ ਕੋਲ ਕੋਈ ਡਾਟਾ ਤਾਂ ਹੈ ਨਹੀਂ ਵੀ ਕੀ ਤੁਸੀਂ ਇਹ ਬੈਨੀਫਿਟ ਬੰਦ ਕਰਨ ਜਾ ਰਹੇ ਹੋ। ਇਹਦੇ ਵਾਸਤੇ ਉਹਨਾਂ ਨੇ ਨੋ ਕਿਹਾ ਹੈਗਾ ਪ੍ਰੈਜ਼ੀਡੈਂਟ ਨੇ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ ਅੱਜ ਅਨਾਉਂਸ ਕਰਨਗੇ ਖਾਸ ਕਰਕੇ ਵੀ ਕੀ ਕਾਰਨ ਆ ਜਿਹੜੇ ਅਮਰੀਕਨਸ ਵਾਪਸ ਕੰਮ ਤੇ ਨਹੀਂ ਜਾ ਰਹੇ। ਜੀ, ਹੁਣ ਤੁਸੀਂ ਹਰਜੋਤ ਸਿੰਘ ਜੀ ਆਪ ਹੀ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਲੋ ਪੇਇੰਗ ਜੌਬਸ ਨੇ, ਵੀ ਬੰਦਾ ਜੇ ਪੂਰਾ ਟਾਈਮ ਕੰਮ ਵੀ ਕਰਦਾ ਆ, ਜੇ ਉਸ ਦਾ ਗੁਜ਼ਰ ਬਸਰ ਨਹੀਂ ਹੋ ਰਿਹਾ ਤੇ ਉਹ ਬੰਦਾ ਫਿਰ ਕਰੇ ਤੇ ਕਰੇ ਕੀ, ਕਿੰਨੀਆਂ ਕੁ ਜੌਬਾਂ ਜਿਹੜੀਆਂ ਐਟ ਟਾਈਮ ਜਿਹੜੀਆਂ ਉਹ ਕਰ ਸਕਦਾ ਆ, ਜਿਸ ਹਿਸਾਬ ਦੇ ਨਾਲ ਮਹਿੰਗਾਈ ਜਿਹੜੀ ਉਹ ਵੱਧ ਰਹੀ ਆ। ਸੋ ਇਸ ਲਈ ਕਹਿੰਦੇ ਵੀ ਤਨਖਾਹ ਤਾਂ ਇੰਨੀ ਕੁ ਜਿਹੜੀ ਹੋਣੀ ਚਾਹੀਦੀ। ਰੌਲਾ ਇਸ ਚੀਜ਼ ਦੇ ਉੱਤੇ ਬਹੁਤ ਚਿਰ ਤੋਂ ਜਿਹੜਾ ਉਹ ਚੱਲ ਰਿਹਾ ਆ। ਸੋ ਲੋਕੀ ਤਾਂ ਹੀ ਕੰਮ 'ਤੇ ਨਹੀਂ ਜਾ ਰਹੇ ਵੀ ਉਹਨਾਂ ਨੂੰ ਪਤਾ ਆ ਵੀ ਉਹ ਹੁਣ ਐਟਲੀਸਟ ਜਿਹੜੇ ਉਹਨਾਂ ਨੂੰ ਇੰਨੀ ਇੱਕ ਡਾਲਰ ਜਿਹੜੇ ਬਣ ਰਹੇ ਆ ਵੀ ਜਿੰਨਾ ਆਰਾਮ ਦੇ ਨਾਲ ਗੁਜ਼ਰ ਬਸਰ ਵੀ ਜਿਹੜਾ ਹੋਵੇ ਅਤੇ ਨਾਲੇ ਕੰਮ ਵੀ ਨਹੀਂ ਕਰਨਾ ਪੈਂਦਾ। ਸੋ ਐਟਲੀਸਟ ਕਹਿੰਦੇ ਵੀ ਜਦੋਂ ਕੰਮ ਕਰੋ ਐਟਲੀਸਟ ਉਨੇ ਕੁ ਡਾਲਰ ਤਾਂ ਜਿਹੜੇ ਉਹ ਬਣਨ ਵੀ ਜਿਹੜਾ ਗੁਜ਼ਰ ਬਸਰ ਆ ਉਹ ਸੌਖਾ ਹੋਵੇ। ਅੱਜ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਤੁਸੀਂ ਜਿਹੜਾ ਉਹ ਹੱਥ ਲਾ ਕੇ ਦੇਖ ਲਓ, ਮਿਨੀਮਮ ਵੇਜ ਜੇ ਫੈਡਰਲ ਦੇ ਹਿਸਾਬ ਦੇ ਨਾਲ ਕਰੇ ਤਾਂ ਕਿਸੇ ਦਾ ਵੀ ਜਿਹੜਾ ਗੁਜ਼ਾਰਾ ਆ ਉਹ ਹੋਣਾ ਨਾਮੁਮਕਿਨ ਜਿਹੜਾ ਉਹ ਹੋ ਚੁੱਕਾ ਹੋਇਆ ਆ। ਸੋ ਪਰ ਆਲਰੇਡੀ ਇਹ $15 ਦੀ ਮਿਨੀਮਮ ਵੇਜ ਦੀ ਹਾਈਕ ਉਹ ਕਾਂਗਰਸ ਦੇ ਵਿੱਚ ਜਿਹੜੀ ਉਹ ਫੇਲ ਹੋ ਚੁੱਕੀ ਆ। ਹਰਜੋਤ ਸਿੰਘ ਜੀ, ਅਰੇਬੀਅਨ ਜਿਹੜੇ ਸੀ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ USS ਦੇ ਇੱਕ ਜਿਹੜਾ ਜਹਾਜ਼ ਨੇ ਸਮੁੰਦਰੀ ਜਿਹੜੇ ਬੇੜੇ ਨੇ ਇੱਕ ਸ਼ਿਪ ਨੂੰ ਸੀਜ਼ ਕੀਤਾ ਸੀਗਾ ਅਤੇ ਕਹਿੰਦੇ ਵੀ ਜਿਹੜੀ ਉਸ ਦੇ ਵਿੱਚ ਖੇਪ ਇੰਨੀ ਕੁ ਵੱਡੀ ਸੀ ਹਥਿਆਰਾਂ ਦੀ, 567 ਫੁੱਟ ਦੇ ਜਿਹੜੇ US ਵਾਰਸ਼ਿਪ ਆ ਉਸ ਦੇ ਵਿੱਚ ਥਾਂ ਨਹੀਂ ਬਚੀ ਜਿਹੜੀ ਆ ਉਹ ਡਿਸਪਲੇ ਕਰਨ ਦੇ ਲਈ। ਇੰਨੀ ਵੱਡੀ ਜਿਹੜੀ ਖੇਪ US ਨੇਵੀ ਅਤੇ ਕੋਸਟਲ ਗਾਰਡ ਨੇ ਨਦਰਨ ਅਰੇਬੀਅਨ ਸੀ ਜਿਹੜਾ ਆ ਉਸ ਦੇ ਵਿੱਚ ਜਿਹੜੀ ਉਹਨਾਂ ਨੇ ਲੱਭੀ ਆ। ਇਹ ਸਾਰੇ ਗੈਰ ਕਾਨੂੰਨੀ ਇਲੈਕਟ ਜਿਹੜੇ ਵੈਪਨਸ ਸੀਗੇ ਇਹ ਪਿਛਲੇ ਹਫਤੇ ਦੇ ਵਿੱਚ ਜਿਹੜੇ ਉਹ ਫੜੇ ਸੀਗੇ। ਇੱਕ ਛੋਟੀ ਸ਼ਿਪ ਨੂੰ ਸਟਾਪ ਕਰਕੇ ਜਦ ਉਸ ਦੇ ਵਿੱਚ ਇਹਨਾਂ ਨੇ ਦੇਖਿਆ ਤਾਂ ਮੈਨੂੰ ਲੱਗਦਾ ਟੰਨਾਂ ਦੇ ਹਿਸਾਬ ਦੇ ਨਾਲ ਜਿਹੜਾ ਆ ਉਸ ਦੇ ਵਿੱਚ ਬਰੂਦ ਅਸਲਾ ਜਿਹੜਾ ਆ ਉਹ ਉਹਨਾਂ ਨੇ ਫੜਿਆ ਸੀਗਾ। ਸੋ USS ਮੋਨਰੇ ਉਹਨਾਂ ਨੇ ਇੱਕ ਸਟੇਟਲੈਸ ਜਾਰੀ ਜਿਸ ਉੱਤੇ ਕੋਈ ਵੀ ਝੰਡਾ ਨਹੀਂ ਸੀਗਾ ਸ਼ਿਪ ਨੂੰ, ਉਸ ਨੂੰ ਰੋਕਿਆ ਰੂਟੀਨ ਆਪਰੇਸ਼ਨ ਦੇ ਤਹਿਤ ਅਤੇ ਉਸ ਦੇ ਵਿੱਚ ਇਹਨਾਂ ਨੇ ਐਡੀ ਵੱਡੀ ਜਿਹੜੀ ਹਰਜੋਤ ਸਿੰਘ ਜੀ ਖੇਪ ਬਣੀ ਆ। ਤੁਸੀਂ ਆਪ ਹਿਸਾਬ ਲਾ ਲਓ 567 ਫੁੱਟ ਦਾ ਜਿਹੜਾ ਜੰਗੀ ਬੇੜਾ ਆ, 173 ਮੀਟਰ ਜੇ ਉਹਨੂੰ ਫੁੱਟਾਂ ਤੋਂ ਮੀਟਰਾਂ ਦੇ ਵਿੱਚ ਕਰੀਏ ਉਸ ਦੇ ਵਿੱਚ ਥਾਂ ਨਹੀਂ ਬਚੀ ਉੱਤੇ ਜਦੋਂ ਉਹਨਾਂ ਨੇ ਡਿਸਪਲੇ ਕੀਤੇ। ਇੰਨੇ ਜ਼ਿਆਦਾ ਜਿਹੜੇ ਉਹ ਵੈਪਨ ਸੀਗੇ। ਚਾਈਨੀਜ਼ ਟਾਈਪ ਜਿਹੜੀਆਂ ਆ ਉਹ ਉਸ ਦੇ ਵਿੱਚ PKM ਮਸ਼ੀਨ ਗਨਜ਼, ਐਂਟੀ ਟੈਂਕ ਗਾਈਡਡ ਮਿਜ਼ਾਈਲਜ਼ ਜਿਹੜੀਆਂ ਸੀਗੀਆਂ, ਰੌਕਟ ਪ੍ਰੋਪੈਲਡ ਗ੍ਰਨੇਡ ਲਾਂਚਰ ਅਤੇ ਹੋਰ ਕਈ ਤਰੀਕੇ ਦੇ ਜਿਹੜੇ ਹਥਿਆਰ ਆ ਉਹ ਉਹਨਾਂ ਨੇ ਜਿਹੜੇ ਉਹ ਫੜੇ ਆ। US ਨੇਵੀ ਨੇ ਇਸ ਤੋਂ ਪਹਿਲਾਂ ਵੀ ਹਾਊਥੀ ਰੈਬਲਸ ਜਿਹੜਾ ਯਮਨ ਦੇ ਵਿੱਚ ਹੈਗੇ ਨੇ ਉਹਨਾਂ ਵੱਲ ਨੂੰ ਜਾਂਦੀਆਂ ਇੱਦਾਂ ਦੀਆਂ ਕਈ ਜਿਹੜੀਆਂ ਸ਼ਿਪਮੈਂਟਸ ਆ ਉਹ ਪਹਿਲੋਂ ਵੀ ਜਿਹੜੀਆਂ ਇੰਟਰਸੈਪਟ ਕੀਤੀਆਂ ਸੀਗੀਆਂ। ਜੀ, ਅਗਲੀ ਖਬਰ ਵਿੱਚ ਚੱਲੀਏ। ਕਹਿੰਦੇ ਇੰਡੀਆ ਦੇ ਵਿੱਚ 36 ਸਟੇਟਾਂ ਅਤੇ ਯੂਨੀਅਨ ਟੈਰੀਟਰੀਜ਼ ਵਿੱਚੋਂ 24 ਜਿਹੜੀਆਂ ਆ ਪੂਰੀ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਰੀਸਟ੍ਰਿਕਸ਼ਨਸ ਉੱਥੇ ਲਾਈ ਗਈ ਹੈਗੀ ਆ। ਪਰ CDC ਦੇ ਜਿਹੜੇ ਡਾਕਟਰ ਫੌਸ਼ੀ ਆ ਉਹਨਾਂ ਨੇ ਅੱਜ ਕਿਹਾ ਵੀ ਜੇ ਇੰਡੀਆ ਵਾਲਿਆਂ ਨੇ ਬਚਣਾ ਆ ਅਤੇ ਪੂਰਾ ਨੈਸ਼ਨਲ ਲੋਕਡਾਊਨ ਲਾਉਣਾ ਪਊਗਾ ਇੰਡੀਆ ਨੂੰ। ਸੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਉੱਤੇ ਹੁਣ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਆ ਪੂਰੀ ਦੁਨੀਆ ਵੱਲੋਂ ਵੀ ਉੱਥੇ ਪੂਰੇ ਮੁਲਕ ਦੇ ਵਿੱਚ ਜਿਹੜਾ ਲੋਕਡਾਊਨ ਲਾਓ, ਨਹੀਂ ਤਾਂ ਇਹ ਜਿਹੜਾ ਵੱਧਦਾ ਹੀ ਜਾਣਾ ਹੈਗਾ ਆ। ਜਿਹੜੇ US ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਇਨਫੈਕਸ਼ੀਅਸ ਡਿਸੀਜ਼ ਦੇ ਡਾਇਰੈਕਟਰ ਹੈਗੇ ਆ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਵੀ ਜੇ ਚੇਨ ਆਫ ਟਰਾਂਸਮਿਸ਼ਨ ਨੂੰ ਰੋਕਣਾ ਆ ਅਤੇ ਤੁਹਾਨੂੰ ਜਿਹੜਾ ਇਹ ਸ਼ਟਡਾਊਨ ਕਰਨਾ ਪਊਗਾ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਜਾਈਏ, ਹਾਊਸ ਦੇ ਮਾਈਨੋਰਟੀ ਲੀਡਰ ਜਿਹੜੇ ਹਾਊਸ ਦੇ ਮਾਈਨੋਰਟੀ ਲੀਡਰ ਕੈਵਿਨ ਮੈਕਾਰਥੀ ਆ ਉਹਨਾਂ ਨੇ ਕਾਂਗਰਸ ਵੂਮਨ ਅਲੀਸ ਸਟਿਫਨਿਕ ਜਿਹੜੀ ਨਿਊਯਾਰਕ ਤੋਂ ਹੈਗੀ ਆ
ਉਹਨਾਂ ਦਾ ਸਮਰਥਨ ਜਿਹੜਾ ਉਹ ਕੀਤਾ ਆ ਕਾਂਗਰਸ ਵੂਮਨ ਲਿਜ਼ ਚੇਨੀ ਆ ਉਹਨਾਂ ਨੂੰ ਰਿਪਲੇਸ ਕਰਨ ਦੇ ਲਈ। ਲਿਜ਼ ਚੇਨੀ ਅਤੇ ਕੈਵਿਨ ਮਕਾਰਥੀ ਦੇ ਦੌਰਾਨ ਜਿਹੜੇ ਆ ਹੁਣ ਸਿੰਘ ਲੰਮੇ ਸਮੇਂ ਤੋਂ ਜਿਹੜੇ ਉਹ ਫਸਦੇ ਆ ਰਹੇ ਨੇ, ਖਾਸ ਕਰਕੇ ਟਰੰਪ ਹੁਣਾਂ ਦੇ ਜਿਹੜੇ ਬਿਆਨ ਆ ਉਹਨਾਂ ਨੂੰ ਲੈ ਕੇ। ਲਿਜ਼ ਚੇਨੀ ਇਸ ਟਾਈਮ ਜਿਹੜੀ ਨੰਬਰ 3 ਰੈਂਕਿੰਗ ਜਿਹੜੀ ਹਾਊਸ ਦੇ ਵਿੱਚ ਮੈਂਬਰ ਜਿਹੜੀ ਉਹ ਹੈਗੀ ਆ ਅਤੇ ਆਲਰੇਡੀ ਇਸ ਤੋਂ ਪਹਿਲਾਂ ਉਹਨਾਂ ਨੂੰ ਸੈਕ ਕਰਨ ਦੇ ਲਈ ਵੋਟਿੰਗ ਜਿਹੜੀ ਹੋਈ ਸੀ ਸੀਕ੍ਰੇਟ ਬੈਲਟ ਦੇ ਵਿੱਚ, ਉਹਨਾਂ ਨੂੰ ਉਦੋਂ ਸਮਰਥਨ ਰਿਹਾ ਸੀਗਾ ਲਿਜ਼ ਚੇਨੀ ਨੂੰ। ਇਸ ਵਾਰ ਲੱਗਦਾ ਵੀ ਸਥਿਤੀ ਅੱਗੇ ਦੇ ਨਾਲੋਂ ਥੋੜ੍ਹੀ ਹੋਰ ਫਰਕ ਹੋ ਚੁੱਕੀ ਆ। ਲਿਜ਼ ਚੇਨੀ ਨੂੰ ਸਮਰਥਨ ਖਾਸ ਕਰਕੇ ਜਿਹੜੇ ਵੱਡੇ ਪਾਰਟੀ ਦੇ ਲੀਡਰਸ ਆ ਉਹਨਾਂ ਦੇ ਵੱਲੋਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਮਿਲ ਰਿਹਾ। ਇੱਕ ਲਿਜ਼ ਚੇਨੀ ਅਤੇ ਇੱਕ ਜਿਹੜਾ ਹੈਗਾ ਆ ਕਲਿਜ਼ਨਜਰ, ਇਹ ਦੋਨੋਂ ਹੀ ਜਿਹੜੇ ਆ ਟਰੰਪ ਹੁਣਾਂ ਦੇ ਖਿਲਾਫ ਲਗਾਤਾਰ ਬੋਲਦੇ ਜਿਹੜੇ ਉਹ ਆਏ ਨੇ ਅਤੇ ਇਹ ਹੁਣ ਦੇਖਣਾ ਹੋਊਗਾ ਵੀ ਇਹਨਾਂ ਦਾ ਭਵਿੱਖ ਜਿਹੜਾ ਕਿਸ ਤਰੀਕੇ ਦੇ ਨਾਲ ਆ। ਹਾਊਸ ਦੇ ਵਿੱਚ ਜਿਹੜਾ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੁੰਦੀ ਆ, ਹਰ 2 ਸਾਲਾਂ ਬਾਅਦ ਉਹਨਾਂ ਦੀ ਰੀ-ਇਲੈਕਸ਼ਨ ਹੁੰਦੀ ਹੈ ਜੇ ਕੋਈ ਪਹਿਲੀ ਵਾਰੀ ਜਿੱਤ ਕੇ ਜਿਹੜਾ ਉਹ ਪਹੁੰਚ ਜਾਂਦਾ ਆ। ਸੋ ਇਹ ਦੇਖਣਾ ਹੋਊਗਾ ਵੀ ਇਕੱਲਾ ਇਹੀ ਨਹੀਂ ਵੀ ਇਹਨਾਂ ਦੀ ਇਸ ਲੀਡਰਸ਼ਿਪ ਰੋਲ ਦੇ ਵਿੱਚ ਹੀ ਜਿਹੜਾ ਇਕੱਲਾ ਦਾ 'ਤੇ ਨਹੀਂ ਲੱਗਾ, ਆਉਣ ਵਾਲਾ ਜਿਹੜਾ ਭਵਿੱਖ ਐਜ਼ ਏ ਸਿਆਸਤਦਾਨ ਉਹ ਵੀ ਅਜਿਹੇ ਲੋਕਾਂ ਦਾ, ਖਾਸ ਕਰਕੇ ਜਿਹੜੇ ਟਰੰਪ ਉਹਨਾਂ ਦੇ ਖਿਲਾਫ ਆਪਣੇ ਵਿਚਾਰ ਪੇਸ਼ ਕਰਦੇ ਆ, ਉਹਨਾਂ ਦਾ ਜਿਹੜਾ ਭਵਿੱਖ ਵੀ ਜਿਹੜਾ ਉਹ ਦਾਅ ਦੇ ਉੱਤੇ ਰੀ-ਇਲੈਕਸ਼ਨਸ ਦੇ ਵਿੱਚ ਵੀ ਰਹੇਗਾ। ਅਗਲੀ ਖਬਰ ਜਿਹੜੀ ਇਜ਼ਰਾਈਲ ਤੋਂ ਆ ਰਹੀ ਆ, ਇਜ਼ਰਾਈਲ ਦੇ ਵਿੱਚ ਪੈਲਸਤੀਨੀਅਨ ਅਤੇ ਜਿਹੜੇ ਇਜ਼ਰਾਈਲੀ ਫੌਜੀ ਆ ਉਹਨਾਂ ਦੇ ਵਿੱਚ ਗਹਿ-ਗੱਚ ਇੱਕ ਤਰ੍ਹਾਂ ਨਾਲ ਲੜਾਈ ਚੱਲ ਰਹੀ ਆ। ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਫੱਟੜ ਹੋਏ ਆ, 9 ਜਾਣਿਆਂ ਦੀ ਲੇਟੈਸਟ ਖਬਰ ਆ ਰਹੀ ਆ ਮੌਤ ਹੋਈ ਹੈਗੀ ਆ। ਸੋਸ਼ਲ ਮੀਡੀਆ ਦੇ ਉੱਤੇ ਫੁਟੇਜ ਆ ਰਹੇ ਆ ਵੀ ਇਜ਼ਰਾਈਲ ਦੀ ਪੁਲਿਸ ਨੇ ਐਲ ਓਕਾਸਾ ਜਿਹੜੀ ਮਸਜਿਦ ਆ ਉਸ ਨੂੰ ਸਰਾਊਂਡ ਕੀਤਾ ਹੋਇਆ ਅਤੇ ਉਹਦੇ 'ਤੇ ਸਟੇਨ ਗਰਨੇਡਸ ਦੇ ਨਾਲ ਹਮਲਾ ਕਰ ਰਹੇ ਆ ਅਤੇ ਬਾਕੀ ਜਿਹੜੇ ਪੈਲਸਤੀਨੀਅਨਸ ਆ ਉਹ ਆਪਣੇ ਪੱਥਰਾਂ ਦੇ ਨਾਲ ਜਿਹੜੇ ਹਮਲੇ ਕਰ ਰਹੇ ਹੈਗੇ ਆ। ਇੱਕ ਵਾਰੀ ਫਿਰ ਇਜ਼ਰਾਈਲ ਪੈਲਸਤੀਨੀਅਨ ਦੇ ਵਿੱਚ ਜਿਹੜੀ ਇਹ ਬਹੁਤ ਹੀ ਖਤਰਨਾਕ ਜਿਹੜੀ ਸਿਚੁਏਸ਼ਨ ਬਣੀ ਹੋਈ ਆ। ਜੀ ਬਿਲਕੁਲ, ਰਮਦਾਨ ਦੇ ਜਿਹੜੇ ਮੌਕੇ ਦੇ ਉੱਤੇ ਜਿਹੜੇ ਉੱਥੇ ਜਿਹੜਾ ਜੇਰੂਸਲਮ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਪੈਲਸਤੀਨੀ ਆ, ਜਿਹੜੇ ਮੁਸਲਿਮ ਧਰਮ ਵਾਲੇ ਨੇ, ਇਸਲਾਮੀ ਧਰਮ ਵਾਲੇ ਨੇ, ਉਹ ਆਪਣੇ ਜਿਹੜੇ ਆ ਉਹ ਕਰ ਰਹੇ ਆ ਅਤੇ ਇੱਕ ਦੂਜੇ ਪਾਸੇ ਇਹ ਰੌਲਾ ਰੱਪਾ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਆ। ਇਸ ਟਾਈਮ ਕਾਫੀ ਜਿਹੜੀ ਚਰਚਾ ਇਸ ਟਾਈਮ 300 ਤੋਂ ਵੱਧ ਕਹਿੰਦੇ ਪੈਲਸਤੀਨੀ ਆ ਉਹ ਜ਼ਖਮੀ ਹੋਏ ਆ, ਨਾਲ ਕਈ ਜਿਹੜੇ ਇਜ਼ਰਾਈਲੀ ਜਿਹੜੇ ਹੈਗੇ ਨੇ ਪੁਲਿਸ ਵਾਲੇ ਉਹ ਵੀ ਜਿਹੜੇ ਇਸ ਦੇ ਵਿੱਚ ਫੱਟੜ ਹੋਏ ਨੇ। 1967 ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਮਸਲਾ ਆ ਉਹ ਲਗਾਤਾਰ ਗਹਿ-ਗਾਚੀ ਬਣਿਆ ਆ। ਹੁਣ ਦੇਖਿਆ ਗਿਆ ਸੀਗਾ ਵੀ ਉਸ ਇਲਾਕੇ ਦੇ ਵਿੱਚ ਰੌਕਟ ਲਾਂਚਰਸ ਨੂੰ ਲੈ ਕੇ ਜਿਹੜੇ ਸਾਇਰਨਸ ਆ ਉਹ ਇਜ਼ਰਾਈਲੀ ਵਾਲੇ ਪਾਸੇ ਜਿਹੜੇ ਉਹ ਕਹਿੰਦੇ ਨਾਲ ਦੇ ਨਾਲ ਵੱਜ ਰਹੇ ਸੀਗੇ ਵੀ ਕਹਿੰਦੇ ਦੂਜੇ ਪਾਸਿਓਂ ਜਿਹੜੇ ਪੈਲਸਤੀਨੀ ਆ ਉਹਨਾਂ ਦੇ ਜਿਹੜੇ ਇੱਕ ਫੈਕਸ਼ਨ ਦੇ ਦੁਆਰਾ ਰੌਕਟਸ ਦੇ ਨਾਲ ਜਿਹੜੇ ਹਮਲੇ ਆ ਉਹ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਸੋ ਹਾਲਾਤ ਜਿਹੜੇ ਆ ਕੁਛ ਬਹੁਤੇ ਜ਼ਿਆਦਾ ਚੰਗੇ ਜਿਹੜੇ ਉਹ ਨਹੀਂ ਹੈਗੇ। ਸੋ ਇੱਕ ਪਾਸੇ ਤਾਂ ਜਿਹੜਾ ਉਹਨਾਂ ਦਾ ਬੜਾ ਹੀ ਇੱਕ ਹਿਸਾਬ ਦੇ ਨਾਲ ਧਾਰਮਿਕ ਜਿਹੜਾ ਉਹ ਤਿਉਹਾਰ ਜਿਹੜਾ ਕਹਿ ਲਓ ਜਾਂ ਉਹ ਮਹੀਨਾ ਜਿਹੜਾ ਉਹ ਚੱਲ ਰਿਹਾ, ਅਤੇ ਦੂਜੇ ਪਾਸੇ ਇੱਦਾਂ ਦੀ ਜਿਹੜੀ ਹਿੰਸਾ ਉਸੇ ਦੌਰਾਨ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਤੇ ਉਹ ਕਲੋਰਾਡੋ ਤੋਂ ਆ ਰਹੀ ਆ, ਜਿੱਥੇ ਕਿ ਕਲੋਰਾਡੋ ਦੇ ਵਿੱਚ ਪਿਛਲੇ ਐਤਵਾਰ ਯਾਨੀ ਕਿ ਕੱਲ੍ਹ ਇੱਕ ਬਰਥਡੇ ਪਾਰਟੀ ਹੋ ਰਹੀ ਸੀ ਜਿੱਥੇ ਸ਼ੂਟਿੰਗ ਹੋਈ। 7 ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਜਿਹੜਾ ਸ਼ੂਟਿੰਗ ਕਰਨ ਵਾਲਾ ਸਸਪੈਕਟ ਸੀ ਉਹਦੀ ਵੀ ਜਿਹੜੀ ਆ ਮੌਤ ਉਸ ਦੀ ਆਪਣੇ ਆਪ ਹੋ ਗਈ। ਕਹਿੰਦੇ ਪਈ ਉਹ ਬॉयਫ੍ਰੈਂਡ ਸੀ ਇੱਕ ਲੜਕੀ ਦਾ ਜਿਨ੍ਹਾਂ ਦੇ ਉੱਤੇ ਪਾਰਟੀ ਹੋ ਰਹੀ ਸੀ। ਸੋ ਕਲੋਰਾਡੋ ਦੀ ਜਿਹੜੀ ਪੁਲਿਸ ਚੀਫ ਆ ਵਿੰਸ ਨਿਸਕੀ, ਉਹ ਕਹਿੰਦੇ ਪਈ ਅਸੀਂ ਇਹ ਪੂਰਾ ਜਿਹੜਾ ਇਨਵੈਸਟੀਗੇਟ ਕਰ ਰਹੇ ਆ ਵੀ ਕੀ ਰੀਜ਼ਨ ਸੀ ਇਸ ਕਿਲਿੰਗ ਦੇ ਪਿੱਛੇ। ਜੀ ਇੱਦਾਂ ਲੱਗ ਰਿਹਾ ਸੀਗਾ ਵੀ ਨਾਰਾਜ਼ਗੀ ਜਿਹੜੀ ਆ ਇਹ ਮਾਸ ਸ਼ੂਟਿੰਗ ਦਾ ਜਿਹੜਾ ਉਹ ਮੁੱਖ ਕਾਰਨ ਜਿਹੜੀ ਉਹ ਬਣੀ। ਇਸ ਤੋਂ ਪਹਿਲਾਂ ਪੁਲਿਸ ਆ ਕੇ ਉਸ ਨੂੰ ਕਾਬੂ ਕਰਦੀ, ਉਸਨੇ ਆਪਣੇ ਆਪ ਨੂੰ ਹੀ ਜਿਹੜਾ ਆ ਉਹ ਮਾਰ ਲਿਆ। ਨਿਆਣਾ ਇਸ ਦੇ ਵਿੱਚ ਜਿਹੜਾ ਉਹ ਬਚਾ ਰਿਹਾ, ਪਰ 6 ਜਿਹੜੇ ਅਡਲਟ ਆ ਉਸ ਜਿਹੜੇ ਪਾਰਟੀ ਦੇ ਵਿੱਚ ਪਹੁੰਚੇ ਹੋਏ ਸੀ ਉਹ ਉਹਨਾਂ ਦੀ ਜਿਹੜੀ ਹੱਤਿਆ ਆ ਇਸ ਦੇ ਦੁਆਰਾ ਜਿਹੜੀ ਉਹ ਕਰ ਦਿੱਤੀ ਗਈ ਹੈਗੀ ਹੈ। ਕੋਲੋਰਾਡੋ ਸਪ੍ਰਿੰਗਸ ਦੇ ਵਿੱਚ ਇਹ ਘਟਨਾ ਵਾਪਰੀ ਆ। ਇੱਕ ਜਿਹੜਾ ਮੋਬਾਈਲ ਹੋਮ ਆ ਉੱਥੇ ਇਹ ਪਾਰਟੀ ਚੱਲ ਰਹੀ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜੇ ਆਪਾਂ ਕਰਦੇ ਜਾਈਏ
ਤਾਂ ਇਨਫਲੇਸ਼ਨ ਦਾ ਜਿਹੜਾ ਖਤਰਾ ਆ ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਆ ਉਹ ਲਗਾਤਾਰ ਹੁਣ ਜਤਾ ਰਹੇ ਹੈਗੇ ਆ। ਇਹ ਕਹਿੰਦੇ ਵੀ ਰਿਕਵਰੀ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਰੁਕਾਵਟ ਆ ਇਨਫਲੇਸ਼ਨ ਆ, ਮਹਿੰਗਾਈ ਆ, ਉਹ ਹੋ ਸਕਦੀ ਆ ਵੀ ਕਿਉਂਕਿ ਜਿੰਨਾ ਡਾਲਰਸ ਇਸ ਟਾਈਮ ਮਾਰਕੀਟ ਦੇ ਵਿੱਚ ਪਿਛਲੇ 3 ਵੱਖ-ਵੱਖ ਪੈਕੇਜਸ ਦੇ ਤਹਿਤ ਜਿਹੜੇ ਆ ਉਹ ਪਾਏ ਗਏ ਹੈਗੇ ਆ, ਉਸ ਦੇ ਕਾਰਨ ਕਹਿੰਦੇ ਸੁਭਾਵਿਕ ਸੀਗਾ ਵੀ ਮਹਿੰਗਾਈ ਜਿਹੜੀ ਆ ਉਸ ਦੇ ਵਿੱਚ ਵਧੂਗੀ। ਪਰ ਹੁਣ ਇਹ ਦੇਖਣਾ ਹੋਊਗਾ ਵੀ ਜਿਹੜੇ ਟ੍ਰੈਜਰੀ ਸਕੱਤਰ ਨੇ ਅਤੇ ਜਾਂ ਜਿਹੜੇ ਫੈਡਰਲ ਰਿਜ਼ਰਵ ਵਾਲੇ ਨੇ ਇਹ ਕਿੱਦਾਂ ਦੀਆਂ ਜਿਹੜੀਆਂ ਪੋਲਿਸੀਜ਼ ਆ ਉਹ ਜਿਹੜੀਆਂ ਲੈ ਕੇ ਆਉਣਗੇ ਵੀ ਜਿਹੜੀ ਇਨਫਲੇਸ਼ਨ ਆ ਉਸ ਨੂੰ ਜ਼ਿਆਦਾ ਵਧਣ ਤੋਂ ਜਿਹੜਾ ਉਹ ਰੋਕਿਆ ਜਾਵੇ। ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, ਯੂਜ਼ਡ ਕਾਰਜ਼ ਦਾ ਸਾਰੇ ਜਾਣੇ ਜਿਨ੍ਹਾਂ ਕੋਲ ਵੀ ਗੱਡੀਆਂ ਹੈਗੀਆਂ ਅਮਰੀਕਾ ਦੇ ਵਿੱਚ ਹੁਣ ਤਕਰੀਬਨ ਸਾਰੇ ਜਾਣਿਆਂ ਕੋਲ ਗੱਡੀਆਂ ਹੈਗੀਆਂ, ਉਹਨਾਂ ਸਾਰਿਆਂ ਦੀਆਂ ਯੂਜ਼ਡ ਕਾਰ ਦੇ ਪ੍ਰਾਈਸਿਸ ਜਿਹੜੇ ਆ ਬਹੁਤ ਜ਼ਿਆਦਾ ਵੱਧ ਚੁੱਕੇ ਆ। ਅਪਲਾਇੰਸਿਸ ਦੇ ਪ੍ਰਾਈਸ ਵੱਧ ਗਏ ਆ, ਐਨਰਜੀ ਜਿਹ 'ਚ ਗੈਸ ਵੀ ਆ ਅਤੇ ਚਾਹੇ ਤੁਹਾਡੀ ਬਿਜਲੀ ਵਾਲੇ ਵੀ ਆ, ਉਸ 'ਤੇ ਮਹਿੰਗਾਈ ਹੋ ਗਈ ਆ। ਫੂਡ ਤੱਕ ਦੇ ਜਿਹੜੇ ਪ੍ਰਾਈਸਿਸ ਆ ਉਹ ਇਸ ਟਾਈਮ ਵੱਧ ਚੁੱਕੇ ਹੋਏ ਆ। ਗੈਸ ਪ੍ਰਾਈਸਿਸ ਐਵਰੀ ਡੇ ਤਾਂ ਨੂੰ ਜਿਹੜੀਆਂ ਉਹ ਜਾ ਰਹੀਆਂ ਆ। ਖਦਸ਼ਾ ਇਹ ਪ੍ਰਗਟ ਕੀਤਾ ਜਾ ਰਿਹਾ ਆ ਵੀ ਵੰਸ ਜਦੋਂ ਇਹ ਰਿਸਟ੍ਰਿਕਸ਼ਨਸ ਸਾਰੀਆਂ ਜਿਹੜੀਆਂ ਉਹ ਹਟ ਜਾਣਗੀਆਂ, ਲੋਕਾਂ ਨੇ ਬਹੁਤ ਜ਼ਿਆਦਾ ਬਾਹਰ ਨੂੰ ਜਿਹੜਾ ਜਾਣਾ ਆ ਅਤੇ ਗੈਸ ਪ੍ਰਾਈਸਿਸ ਇਸ ਵਾਰ $5 ਤੱਕ ਵੀ ਜਿਹੜੀਆਂ ਆ ਉਹ ਸ਼ੂਟ ਕਰ ਸਕਦੀਆਂ ਆ ਕਈ ਜਿਹੜੀਆਂ ਉਹ ਥਾਵਾਂ ਦੇ ਉੱਤੇ। ਅਤੇ ਇਕੱਲੀ ਇਹ ਸ਼ੂਟ ਹੀ ਨਹੀਂ ਕਰਨਗੀਆਂ, ਗੈਸ ਦੀ ਸ਼ਾਰਟੇਜ ਤੱਕ ਦਾ ਵੀ ਜਿਹੜਾ ਉਹ ਖਤਰਾ ਆ ਉਹ ਬਣ ਸਕਦਾ ਹੈਗਾ ਆ। ਸੋ ਇਹ ਜਿਹੜਾ ਇੱਕ ਕਾਫੀ ਵੱਡਾ ਜਿਹੜਾ ਚਿੰਤਾ ਮਹਿੰਗਾਈ ਨੂੰ ਲੈ ਕੇ ਜਿਹੜਾ ਉਹ ਬਣੂਗਾ ਵੀ ਡਾਲਰ ਤਾਂ ਇਸ ਗੱਲੋਂ ਜਿਹੜੇ ਆ ਇੰਜੈਕਟ ਕੀਤੇ ਗਏ ਆ ਇਕੋਨਮੀ ਦੇ ਵਿੱਚ, ਲੋਕਾਂ ਦੇ ਕੋਲ ਅਤੇ ਬਿਜ਼ਨਸ ਦੇ ਕੋਲ ਤਾਂ ਦਿੱਤੇ ਗਏ ਆ ਵੀ ਜਿਹੜਾ ਰਿਸੈਸ਼ਨ ਆ ਉਹ ਨਾ ਹੋਵੇ, ਸਲੋ ਡਾਊਨ ਨਾ ਹੋਵੇ। ਪਰ ਇਹ ਨਾ ਹੋਵੇ ਵੀ ਜਿੱਦਾਂ ਕਈ ਵਾਰੀ ਬੂਟੇ ਨੂੰ ਜ਼ਿਆਦਾ ਪਾਣੀ ਪਾਈ ਜਾਓ ਤਾਂ ਵੀ ਬੂਟਾ ਖਰਾਬ ਹੋ ਜਾਂਦਾ ਨਾ। ਸੋ ਉਹ ਗੱਲ ਜਿਹੜੀ ਉਹ ਕਿਤੇ ਇਕੋਨਮੀ ਦੇ ਵਿੱਚ ਨਾ ਹੋਵੇ ਵੀ ਟੂ ਮੱਚ ਮਨੀ ਜਿਹੜਾ ਉਹ ਰਿਸਕ ਜਿਹੜਾ ਉਹ ਕਰ ਦੇਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਡਾਲਰਾਂ ਕਰਕੇ ਜਿਹੜਾ ਮਹਿੰਗਾਈ ਕਰਕੇ ਬਾਅਦ ਦੇ ਵਿੱਚ ਪ੍ਰੋਬਲਮ ਜਿਹੜੀ ਉਹ ਆ ਜਾਵੇ। ਜੀ, ਅਗਲੀ ਖਬਰ ਵਿੱਚ ਜਿਹੜੀ ਅਫਗਾਨਿਸਤਾਨ ਦੇ ਵਿੱਚ ਪਿਛਲੇ ਸ਼ਨਿਚਰਵਾਰ ਨੂੰ ਇੱਕ ਅੱਤਵਾਦੀਆਂ ਵੱਲੋਂ ਸਕੂਲ ਦੇ ਸਾਹਮਣੇ ਅਟੈਕ ਕੀਤਾ ਗਿਆ, ਜਿਹਦੇ ਨਾਲ ਹੁਣ ਤੱਕ 85 ਲੋਕਾਂ ਦੀ ਮੌਤ ਹੋ ਚੁੱਕੀ ਆ। ਮੈਜੋਰਟੀ ਦੇ ਵਿੱਚ ਸਕੂਲ ਦੀਆਂ ਬੱਚੀਆਂ ਸੀਆਂ, ਇਹ ਬੱਚੀਆਂ ਦਾ ਹੀ ਸਕੂਲ ਸੀਗਾ। 147 ਦੇ ਕਰੀਬ ਲੋਕ ਫੱਟੜ ਹੋ ਚੁੱਕੇ ਆ, 85 ਦੀ ਮੌਤ ਹੋ ਚੁੱਕੀ ਆ। USA ਨੇ ਆਲਰੇਡੀ ਅਨਾਊਂਸ ਕਰ ਦਿੱਤਾ ਆ ਵੀ ਅਸੀਂ ਅਫਗਾਨਿਸਤਾਨ ਤੋਂ ਕੁਝ ਮਹੀਨਿਆਂ ਦੇ ਵਿੱਚ ਹੀ ਜਿਹੜਾ ਬਾਹਰ ਆ ਰਹੇ ਹੈਗੇ ਆ। ਸੋ ਜੇ ਇੱਦਾਂ ਦੀ ਸਿਚੁਏਸ਼ਨ ਰਹੀ ਤੇ ਅਫਗਾਨਿਸਤਾਨ ਦੇ ਵਿੱਚ ਇੱਕ ਤਰ੍ਹਾਂ ਨਾਲ ਫੇਰ ਕਹਿੰਦੇ ਸਿਵਲ ਵਾਰ ਲੱਗ ਸਕਦੀ ਆ। ਦੂਸਰੇ ਪਾਸੇ ਬਹੁਤ ਸਾਰੇ ਲੋਕ ਜਿਹੜੇ US ਗਵਰਨਮੈਂਟ ਦੇ ਨਾਲ ਕੰਮ ਕਰਦੇ ਸੀ ਅਫਗਾਨਿਸਤਾਨ ਦੀ ਲੜਾਈ ਦੇ ਵੇਲੇ, ਉਹਨਾਂ ਨੇ ਹੁਣ ਇਹ ਕਿਹਾ ਵੀ ਸਾਨੂੰ ਜਿਹੜਾ ਆ ਇਮੀਡੀਏਟਲੀ USA ਨੂੰ ਵੀਜ਼ਾ ਦੇਣਾ ਚਾਹੀਦਾ ਆ ਤਾਂ ਕਿ ਅਸੀਂ ਇਸ ਮੁਲਕ ਨੂੰ ਛੱਡ ਜਾਈਏ, ਨਹੀਂ ਤਾਂ ਉਹ ਸਾਡਾ ਕਤਲੇਆਮ ਕਰ ਦੇਣਗੇ। ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੇ ਲੋਕ ਅਫਗਾਨੀ ਲੋਕ ਅਮਰੀਕਨ ਗਵਰਨਮੈਂਟ ਨਾਲ ਕੰਮ ਕਰਦੇ ਸੀ, ਸੋ ਅਫਗਾਨੀ ਤਾਂ ਉਹਨਾਂ ਨੂੰ ਗਦਾਰ ਸਮਝਦੇ ਹੀ ਆ। ਸੋ ਉਹਨਾਂ ਨੇ ਜਿਹੜੀ ਗੁਹਾਰ ਆ ਇਹ ਅਮਰੀਕਨ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਲਾਈ ਆ ਵੀ ਸਾਨੂੰ ਵੀਜ਼ੇ ਦਿੱਤੇ ਜਾਣ ਤਾਂ ਕਿ ਅਸੀਂ ਇਸ ਮੁਲਕ ਨੂੰ ਛੱਡ ਕੇ USA ਪਹੁੰਚ ਜਾਈਏ। ਜੀ, ਅਤੇ ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇੱਦਾਂ ਹੀ ਜਾਰੀ ਰੱਖਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਉਹ ਬੜੇ ਚੇਤੇ ਆਉਂਦੇ ਨੇ ਪੰਜਾਬ ਦੇ ਰਸ, ਆਟੇ ਦੀਆਂ ਕੁੱਕੀਆਂ ਉਹ ਵੀਰੇ ਦੱਸ ਉਹ ਕਿੱਥੋਂ ਖਾਈਏ। ਉਹ ਹੁਣ ਨਾ ਮਿਸ ਕਰੋ ਪੰਜਾਬ ਦੀਆਂ ਕੁਕੀਜ਼ ਤੇ ਰਸਦਾਰ ਸ਼ੁੱਧ ਤੇ ਦੇਸੀ ਸਵਾਦ, ਕਿਉਂਕਿ ਹੰਸ ਲੈ ਕੇ ਆਇਆ ਹੈ ਕੁਕੀਜ਼ ਤੇ ਰਸ ਦੇ ਮਜ਼ੇਦਾਰ ਫਲੇਵਰ। ਪੀਪੇ ਵਾਲੇ ਆਟੇ ਬਿਸਕਿਟ, जीरा, अजवैन, काजू, मार्वल, पिस्ता, ड्राई फ्रूट, टूटी फ्रूटी, बादाम ते जैम कुकीज, सूजी, सौंफ ते बटर रस,
खा के बड़ा स्वाद आया हंस दिया कुकियां हंस दे रस तुसी भी जाओ ते अज ही ले आओ अपने नजदीकी स्टोर तो आप भी खाओ ते होरनां नूं भी खवाओ हंस भरोसा परिवार दी सेहत दा ਵਿਆਹੀ ਆਈ ਨੂੰ 4 ਦਿਨ ਹੀ ਹੋਏ ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ ਸਾਦੀ ਕਿਉਂ ਏ ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ ਦੱਸੋ ਜੀ ਇਹਨਾਂ ਨੂੰ ਵੀ ਇਹ ਵੀ ਹੁਣ ਤੂੰ ਹੀ ਦੱਸ ਦੇ ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ ਸੇਲਸ ਮੈਨੇਜਰ ਕੇ ਫਾਈਨੈਂਸ ਮੈਨੇਜਰ ਮੈਟ ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ ਕੇ ਦਾ ਨੰਬਰ ਮਿਲਾਓ 5592923142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470 ਟੋਯੋਟਾ ਆਫ ਕਲੋਵਿਸ 895 ਵੈਸਟ ਸ਼ਾਹ ਐਵਨਿਊ ਕਲੋਵਿਸ ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ ਉਹਨਾਂ ਦਾ ਨੰਬਰ ਹੈ 5098255555 NMLS ID 698952 DRE number 02067197 All loans are subject to credit and underwriting approval. ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ मैं क्या जी ग्रोसरी लैन चलिए ग्रोसरी लेना तो सिर्फ बहाना है इन्हें अपनी मंडी दा स्वादला खाना जो खाना है जी हाँ अपनी मंडी फ्रेजनो च इंडियन ग्रोसरी स्टोर जिथों तुसी ले सकते हो हर तरह दी इंडियन ग्रोसरी दालां आटा मसाले ताजियां सब्जियां अते ताजियां मठियाइयां भी ते हुण तुसी इत्थे फुल किचन दा आनंद भी मान सकदे हो इंडियन खाने दी एंडलेस वैरायटी टिक्की समोसा दही भल्ला डोसा छोले भटूरे अते होर भी बहुत कुछ इत्थों तुसी इंडियन भांडे भी खरीद सकते हो ट्रकों वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो हफ्ते दे 7 दिन सवेरे 9 बजे तो राती 9 बजे तक अपनी मंडी इंडिया दा अपनापन ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200 ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ इंडियन मार्केट फ्रेजनो जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ ਟਿੱਕੀ ਭਟੂਰੇ ਪਨੀਰ ਪਕੌੜਾ ਫਿਸ਼ ਪਕੌੜਾ ਮਸਾਲਾ ਡੋਸਾ ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940 ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ ਕਾਲ 559-840-2940 5598402940 ਇੰਡੀਅਨ ਮਾਰਕੀਟ ਕੋਵਿਡ-19 ਤੇ ਇਸ ਦੇ ਰੂਪਾਂ ਤੋਂ ਬਚਾਅ ਲਈ ਮਾਸਕ ਨੂੰ ਸਹੀ ਢੰਗ ਨਾਲ ਲਾਉਣਾ ਸਭ ਤੋਂ ਸੁਰੱਖਿਅਤ ਤਰੀਕਾ ਹੈ ਇਹ ਯਕੀਨੀ ਬਣਾਓ ਕਿ ਮਾਸਕ ਨੇ ਤੁਹਾਡੇ ਨੱਕ ਮੂੰਹ ਤੇ ਠੋਡੀ ਨੂੰ ਪੂਰੀ ਤਰ੍ਹਾਂ ਦੇ ਨਾਲ ਢੱਕਿਆ ਹੋਵੇ ਵਧੀਆ ਸੁਰੱਖਿਆ ਲਈ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਤੁਹਾਡੇ ਮਾਸਕ ਵਿੱਚ ਕੱਪੜੇ ਦੀਆਂ 2 ਪਰਤਾਂ ਹੋਣ ਤੇ ਮਾਸਕ ਤੇ ਤੁਹਾਡੇ ਚਿਹਰੇ ਵਿੱਚ ਵਿੱਥ ਨਾ ਹੋਵੇ ਟੀਕਾਕਰਨ ਤੋਂ ਬਾਅਦ ਵੀ ਜਨਤਕ ਦੂਰੀ ਬਣਾਓ ਤੇ ਆਮ ਲੋਕਾਂ ਵਿੱਚ ਮਾਸਕ ਪਹਿਨ ਕੇ ਰੱਖੋ ਇਕੱਠੇ ਮਿਲ ਕੇ ਅਸੀਂ ਮਹਾਮਾਰੀ ਨੂੰ ਖਤਮ ਕਰ ਸਕਦੇ ਹਾਂ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ covid19.ca.gov ਦ ਸੈਂਟਰ ਐਟ ਸਿਏਰਾ ਹੈਲਥ ਫਾਊਂਡੇਸ਼ਨ ਵੱਲੋਂ ਜਨਹਿਤ ਵਿੱਚ ਜਾਰੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM
Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਜਿਸ ਤਰ੍ਹਾਂ ਤੁਸੀਂ ਇਕਨੋਮੀ ਦੀ ਗੱਲ ਪਹਿਲਾਂ ਕਰਦੇ ਸੀ ਬ੍ਰੇਕ ਤੋਂ ਪਹਿਲਾਂ ਵੀ ਜਿਹੜੀ ਖਾਸ ਕਰਕੇ ਗੈਸ ਪ੍ਰਾਈਸ ਚੜ੍ਹ ਸਕਦੀਆਂ ਆ। ਪਿਛਲੇ ਵੀਕ USA ਦੇ ਵਿੱਚ ਕਲੋਨੀਅਨ ਪਾਈਪਲਾਈਨ ਜਿਹੜੀ ਆ ਉੱਥੇ ਜਿਹੜਾ ਸਾਈਬਰ ਅਟੈਕ ਹੋਇਆ, ਰੈਂਸਮਵੇਅਰ ਹੋਇਆ, ਜਿਹਦੇ ਨਾਲ ਇਹ ਜਿਹੜੀ ਕਰੂਡ ਆਇਲ ਜਿਸ ਪਾਈਪਲਾਈਨ ਦੇ ਥਰੂ ਆਉਂਦਾ ਆ ਉਹ ਸ਼ਟ ਡਾਊਨ ਕਰਨਾ ਪਿਆ। ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਆ US ਦੇ ਵਿੱਚ ਗੈਸ ਪ੍ਰਾਈਸਿਸ 'ਤੇ ਪਊਗਾ। ਜੇ ਤਾਂ ਕਹਿੰਦੇ ਵੀ 5 ਦਿਨਾਂ ਦੇ ਵਿੱਚ ਫਿਕਸ ਹੋ ਗਿਆ ਫਿਰ ਤਾਂ ਜ਼ਿਆਦਾ ਫਰਕ ਨਹੀਂ ਪਊਗਾ। ਜੇ 6 ਤੋਂ 10 ਦਿਨ ਲੱਗ ਗਿਆ ਫਿਰ ਇਹਦਾ ਜਿਹੜਾ ਕਾਫੀ ਅਸਰ ਪੈ ਸਕਦਾ ਹੈਗਾ ਜੀ। ਕਾਮਰਸ ਦੀ ਸਕੱਤਰ ਜੀਨਾ ਰਾਇਮੋਂਡੋ ਉਹ ਜਿਹੜੇ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਮੋਹਰੇ ਵੀ ਜਿਹੜੇ ਉਹ ਪੇਸ਼ ਜਿਹੜੇ ਹੋਏ ਆ ਅਤੇ ਉਹਨਾਂ ਨੇ CBS ਦੇ ਫੇਸ ਦਾ ਨੇਸ਼ਨ ਦੇ ਵਿੱਚ ਇਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦੇ ਹੋਏ ਆਖਿਆ ਵੀ ਕਹਿੰਦੇ ਵੀ ਇਹ ਜਿਹੜੇ ਸਾਈਬਰ ਅਟੈਕਸ ਅਗੇਂਸਟ US ਆ ਦੇ ਆਰ ਹੇਅਰ ਟੂ ਸਟੇ। ਬਾਹਰਲੇ ਜਿਹੜੇ ਮੁਲਕਾਂ ਨੇ ਜਾਂ ਜਿਹੜੇ ਅਜਿਹੇ ਪਲੇਅਰਸ ਆ ਜਿਹੜੇ ਅਮਰੀਕਾ ਨੂੰ ਥੱਲੇ ਦੇਖਣਾ ਚਾਹੁੰਦੇ ਆ ਉਹਨਾਂ ਨੇ ਇਹ ਕਰਦੇ ਹੀ ਜਾਣਾ ਆ। 100 ਗੀਗਾਬਾਈਟ ਦਾ ਜਿਹੜਾ ਕਲੋਨੀਅਲ ਪਾਈਪਲਾਈਨ ਹੈਕ ਜਿਹੜਾ ਆ ਉਹ ਕੀਤਾ ਸੀਗਾ ਅਤੇ ਹੁਣ ਜਿਹੜੇ ਹੈਕਰਸ ਆ ਉਹ ਉਸ ਦੀ ਥਾਂ ਦੇ ਉੱਤੇ ਜਿਹੜੀਆਂ ਕ੍ਰਿਪਟੋ ਕਰੰਸੀਜ਼ ਜਾਂ ਕੁਛ ਨਾ ਕੁਛ ਡਾਲਰ ਜਿਹੜੇ ਆ ਉਹ ਮੰਗ ਰਹੇ ਆ। ਉਹਨਾਂ ਕੰਪਿਊਟਰਸ ਨੂੰ ਜਿਹੜਾ ਉਹ ਆਜ਼ਾਦ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਅਧੀਨ ਜਿਹੜੇ ਉਹ ਲੈ ਕੇ ਰੱਖੇ ਹੋਏ ਆ। ਸੋ 45% ਜਿਹੜੀ ਗੈਸ ਈਸਟ ਕੋਸਟ ਦੇ ਉੱਤੇ ਜਾਂਦੀ ਹੈ ਨੇਸ਼ਨ ਦੀ ਉਹ ਇਸ ਪਾਈਪਲਾਈਨ ਦੇ ਜ਼ਰੀਏ ਜਿਹੜੀ ਉਹ ਹੁੰਦੀ ਆ। ਉਹਨਾਂ ਨੇ ਟਾਈਮ ਲਾਈਨ ਨਹੀਂ ਦਿੱਤੀ ਵੀ ਕਦੋਂ ਤੱਕ ਇਹ ਸਾਰਾ ਕੁਛ ਜਿਹੜਾ ਉਹ ਠੀਕ ਜਿਹੜਾ ਉਹ ਹੋਊਗਾ, ਪਰ ਇਹ ਕਾਫੀ ਵੱਡੀ ਜਿਹੜੀ ਇੱਕ ਚੁਣੌਤੀ ਹੈਗੀ ਆ। ਪਿਛਲੇ ਵਾਰੀ ਸੋਲਰ ਵਿੰਡਸ ਦੇ ਉੱਤੇ ਜਦੋਂ ਪਿਛਲੇ ਸਾਲ ਆਈ ਥਿੰਕ ਨਵੰਬਰ ਦਸੰਬਰ ਦੇ ਵਿੱਚ ਉਦੋਂ ਹੈਕਿੰਗ ਜਿਹੜੀ ਹੋਈ ਸੀ। ਸੋ ਐਨਰਜੀ ਦਾ ਖੇਤਰ ਜਿਹੜਾ ਆ ਇਸ ਟਾਈਮ ਖਾਸ ਕਰਕੇ ਅਮਰੀਕਾ ਦੇ ਜਿਹੜੇ ਦੁਸ਼ਮਣਾਂ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਇੱਕ ਕਹਿ ਲਓ ਵੀ ਟਾਰਗੇਟ ਹੈਗਾ ਆ ਹੈਕਿੰਗ ਦੇ ਲਈ। ਜਿਉਂ-ਜਿਉਂ ਸਾਰੀਆਂ ਚੀਜ਼ਾਂ ਕੰਪਿਊਟਰ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਜੁੜਦੀਆਂ ਜਾ ਰਹੀਆਂ ਆ, ਟੈਕਨੋਲੋਜੀ ਤਾਂ ਜ਼ਰੂਰ ਜਿਹੜੀ ਉਹ ਵੱਧਦੀ ਜਾ ਰਹੀ ਆ, ਪਰ ਉਸ ਦੇ ਨਾਲ ਹਰਜੋਤ ਸਿੰਘ ਜੀ ਓਨਾ ਹੀ ਜਿਹੜਾ ਅਜਿਹੀਆਂ ਚੀਜ਼ਾਂ ਦਾ ਵੀ ਜਿਹੜਾ ਖਤਰਾ ਆ ਉਹ ਨਾਲ ਦੇ ਨਾਲ ਬਣਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੈਨੇਟਰ ਬਿਲ ਕੈਸਿਡੀ ਉਹਨਾਂ ਨੇ ਕਿਹਾ ਵੀ ਇਸ ਦੀਆਂ ਜਿਹੜੀਆਂ ਇੰਪਲੀਕੇਸ਼ਨ ਆ ਬੇਸਿਕਲੀ ਜਿਹੜੀ ਨੈਸ਼ਨਲ ਸਿਕਿਉਰਿਟੀ ਜਿਹੜੀ ਆ ਉਹ ਉਸ ਨੂੰ ਲੈ ਕੇ ਜਿਹੜਾ ਉਹ ਖਤਰਾ ਬਹੁਤ ਜ਼ਿਆਦਾ ਬਣਦਾ ਹੈ। ਹੁਣ ਤੁਸੀਂ ਦੇਖੋ ਐਨਰਜੀ ਜਿਹੜੀ ਉਹ ਰਹੂਗੀ ਨਹੀਂ, ਲੋਕਾਂ ਕੀ ਕਰਨਗੇ, ਕਿਵੇਂ ਕਰਨਗੇ। ਇਕੱਲਾ ਇਹੀ ਨਹੀਂ, ਬਹੁਤ ਸਾਰੇ ਡਿਪਾਰਟਮੈਂਟ ਇਹ ਐਨਰਜੀ ਦੇ ਉੱਤੇ ਜਿਹੜਾ ਆ ਉਹ ਨਾਲ ਜੁੜੇ ਹੁੰਦੇ ਆ ਅਤੇ ਜੇ ਉਹ ਵੀ ਨਹੀਂ ਚੱਲ ਸਕਣਗੇ ਇੱਕ ਜਿਹੜੀਆਂ ਐਨਰਜੀ ਉਹ ਸ਼ਟ ਡਾਊਨ ਹੋਣ ਦੇ ਕਰਕੇ ਤਾਂ ਫਿਰ ਬਹੁਤ ਵੱਡਾ ਜਿਹੜਾ ਇੱਕ ਖਤਰਾ ਆ ਅਮਰੀਕਾ ਦੇ ਲਈ ਜਿਹੜਾ ਉਹ ਬਣਦਾ ਜਾਊਗਾ। ਕੈਸਿਡੀ ਹੁਣਾਂ ਨੇ ਕਿਹਾ ਵੀ ਅਮਰੀਕਾ ਇਸ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਖਤਰਾ ਆ ਉਸ ਨੂੰ ਨਜਿੱਠਣ ਦੇ ਲਈ ਬਾਈ ਪਾਰਟੀਜ਼ਨ ਸਪੋਰਟ ਜਿਹੜੀ ਉਹ ਇਹ ਲੈ ਕੇ ਜਿਹੜਾ ਉਹ ਅੱਗੇ ਆਊਗਾ, ਚਾਹੇ ਇਹ ਰਿਪਬਲਿਕਨਸ ਆ ਅਤੇ ਚਾਹੇ ਉਹ ਡੈਮੋਕ੍ਰੇਟਸ ਆ। ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਮੈਂ ਵਾਅਦਾ ਕਰਦਾ ਹਾਂ ਵੀ ਦੋਨੋਂ ਹੀ ਜਿਹੜੇ ਆਇਲ ਦੇ ਦੋਨੋਂ ਹੀ ਤਰਫੋਂ ਦੇ ਜਿਹੜੇ ਹੈਗੇ ਨੇ ਉਹ ਇਸ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਉਹ ਲੈ ਕੇ ਚੱਲਣਗੇ ਤਾਂ ਜੋ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਆਉਣ ਵਾਲੇ ਸਮੇਂ 'ਚ ਘੱਟ ਹੋਣ ਅਤੇ ਜੇ ਹੁੰਦੀ ਆ ਅਤੇ ਆਪਣੇ ਕੋਲ ਕੋਈ ਨਾ ਕੋਈ ਉਸ ਦਾ ਜਿਹੜਾ ਕੋਈ ਬੈਕਅਪ ਜਿਹੜਾ ਉਹ ਜ਼ਰੂਰ ਹੋਵੇ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹ ਅਨਾਊਂਸ ਕਰਨ ਜਾ ਰਹੇ ਆ ਵੀ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਵਸਿੰਦੇ ਆ ਉਹਨਾਂ ਨੂੰ $600 ਸਟਿਮੂਲਸ ਚੈੱਕ ਜਿਹੜਾ ਮਿਲੂਗਾ। ਇਹ ਉਹਨਾਂ ਨੇ ਨਵੀਂ ਜਿਹੜੀ ਆ ਨਿਊਸਮ ਪਲਾਨ ਉਹ ਜਾਰੀ ਕੀਤੀ ਆ। ਕਹਿੰਦੇ ਵੀ ਜਿਨ੍ਹਾਂ ਦੇ ਫੈਮਲੀਆਂ ਦੇ ਕੋਲ ਬੱਚੇ ਹੈਗੇ ਆ ਉਹਨਾਂ ਨੂੰ ਜਿਹੜਾ ਆ $500 ਹੋਰ ਐਕਸਟਰਾ ਮਿਲੂਗਾ। ਇਹਦੇ ਬਾਰੇ ਜਿਹੜੀ ਡਿਟੇਲਸ ਇਨਫੋਰਮੇਸ਼ਨ ਆ ਕੀ ਕ੍ਰਾਈਟੇਰੀਆ ਹੋਊਗਾ ਇਨਕਮ ਦਾ ਉਹਦੇ ਬਾਰੇ ਉਹ ਅੱਜ ਅਲਾਮੀਡਾ ਕਾਉਂਟੀ ਦੇ ਵਿੱਚ ਇੱਕ ਮੀਟਿੰਗ ਹੋਣੀ ਆ, ਉਹਦੇ ਵਿੱਚ ਦੱਸਣਗੇ। ਕਹਿੰਦੇ ਵੀ $100 ਬਿਲੀਅਨ ਕੈਲੀਫੋਰਨੀਆ ਨੂੰ ਮਿਲਿਆ ਸੀ ਕੋਵਿਡ-19 ਪੈਂਡੇਮਿਕ ਦੇ ਦੌਰਾਨ
ਸਪੈਂਡ ਕਰਨ ਦੇ ਲਈ, ਜਿਹਦੇ ਵਿੱਚੋਂ $12 ਬਿਲੀਅਨ ਉਹ ਇਸ ਤਰ੍ਹਾਂ ਜਿਹੜੇ ਪੈਸੇ ਆ ਉਹ ਲੋਕਾਂ ਨੂੰ ਦੇਣਗੇ। ਇਹਦੇ ਵਿੱਚ ਜਿਹੜੀ ਡਿਟੇਲ ਜਿੱਦਾਂ ਸਾਨੂੰ ਇਨਫੋਰਮੇਸ਼ਨ ਆਊਗੀ ਉਹ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਾਂਗੇ। ਤੇ ਦੂਸਰਾ, ਮਦਰਸ ਡੇ ਦੇ ਦੌਰਾਨ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਨੇ ਇਹ ਵੀ ਅਨਾਊਂਸ ਕੀਤਾ ਵੀ ਚਾਈਲਡ ਕੇਅਰ ਜਿਹੜੇ ਸੈਂਟਰਸ ਆ ਉਹਨਾਂ ਦੀ ਆਪਾਂ ਸਪੋਰਟ ਕਰਾਂਗੇ। 1 ਲੱਖ ਚਾਈਲਡ ਕੇਅਰ ਸਲੋਟਸ ਹੋਰ ਨਵੇਂ ਜਿਹੜੇ ਆ ਉਹ ਇਸ਼ੂ ਕਰਨ ਜਾ ਰਹੇ ਹੈਗੇ ਆ। ਆਪਾਂ ਸਾਰਿਆਂ ਨੂੰ ਪਤਾ ਆ ਵੀ ਗੈਬਨ ਨਿਊਸਮ ਦੇ ਉੱਤੇ ਕਾਫੀ ਪ੍ਰੈਸ਼ਰ ਵੀ ਹੈਗਾ, ਕਿਉਂਕਿ ਉਹਨਾਂ ਦੀ ਜਿਹੜੀ ਰੀਕਾਲ ਆ ਉਹ ਵੀ ਜਿਹੜੀ ਆ ਇਸ ਸਾਲ ਹੈਗੀ ਆ। ਜੀ ਬਿਲਕੁਲ। ਸੋ $12 ਮਿਲੀਅਨ ਇਹਨਾਂ ਨੇ ਇਸ ਹਿਸਾਬ ਨਾਲ ਖਰਚਣਾ, $600 ਅਡਲਟ ਦਾ ਅਤੇ $500 ਜਿਹੜੇ ਆ ਪਰਿਵਾਰ ਦੇ ਵਿੱਚ ਜਿਹੜੇ ਬੱਚਿਆਂ ਵਾਲਿਆਂ ਦੇ ਲਈ ਵੀ। 2/3 ਕਹਿੰਦੇ ਆ ਵੀ ਇਸ ਦੇ ਵਿੱਚ ਕੈਲੀਫੋਰਨੀਅਨਸ ਰਹਿਣ ਵਾਲੇ ਜਿਹੜੇ ਉਹ ਸਕਦੇ ਨੇ। ਸੋ ਕਾਫੀ ਵੱਡਾ ਜਿਹੜਾ ਇੱਕ ਜਨਸੰਖਿਆ ਪਾਪੂਲੇਸ਼ਨ ਜਿਹੜੀ ਇਸ ਦੇ ਅਧੀਨ ਜਿਹੜੀ ਉਹ ਆ ਸਕਦੀ ਹੈ। ਪਰ ਮੋਸਟਲੀ ਕਹਿੰਦੇ ਆ ਵੀ ਲੋ ਇਨਕਮ ਅਤੇ ਜਾਂ ਮਿਡਲ ਕਲਾਸ ਆ ਉਹਨਾਂ ਤੱਕ ਇਹ ਜਿਹੜੇ ਡਾਲਰ ਆ ਉਹ ਜਾਣਗੇ। ਬੇਰੀਏ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਉੱਥੇ ਦੀ ਕਹਿੰਦੇ ਆ ਵੀ ਮਾਰਕੀਟ ਨੂੰ ਇੰਨੀ ਕੁ ਜ਼ਿਆਦਾ ਇਸ ਟਾਈਮ, ਖਾਸ ਕਰਕੇ ਜਿਹੜੀ ਰੀਅਲ ਸਟੇਟ ਹਾਊਸਿੰਗ ਮਾਰਕੀਟ ਆ ਇੰਨੀ ਕੁ ਜ਼ਿਆਦਾ ਜਿਹੜੀ ਉਹ ਅੱਗ ਲੱਗ ਚੁੱਕੀ ਆ। ਐਵਰੇਜ ਪ੍ਰਾਈਸ ਜਿਹੜੇ ਆ 1 ਮਿਲੀਅਨ ਤੋਂ ਪਾਰ ਜਿਹੜੇ ਉਸ ਦੇ ਵਿੱਚ ਉਹ ਹੋ ਚੁੱਕੇ ਆ, ਚਾਹੇ ਕੋਈ 3 ਬੈਡਰੂਮ ਆ ਅਤੇ ਚਾਹੇ ਕੋਈ 4 ਬੈਡਰੂਮ ਆ। ਹੁਣ ਛੋਟੇ ਤੋਂ ਛੋਟਾ ਅਤੇ ਕੋਈ ਅਪਡੇਟਡ ਵੀ ਘਰ ਨਹੀਂ ਜਿਹੜਾ ਹੁੰਦਾ, ਉਸ ਦਾ ਵੀ ਕੀਮਤ ਜਿਹੜੀ ਆ 1 ਮਿਲੀਅਨ 10 ਲੱਖ ਤੋਂ ਉੱਤੇ ਜਿਹੜੀ ਉਹ ਹੋ ਚੁੱਕੀ ਹੋਈ ਆ। 4 ਮਿਲੀਅਨ ਇਜ਼ ਦਾ ਨਿਊ 3 ਮਿਲੀਅਨ ਜਿਹੜੇ ਆ ਉਹ ਇਹ ਜਿਹੜੇ ਇਸ ਟਾਈਮ ਸੁਣਨ ਨੂੰ ਜਿਹੜਾ ਬੇ ਏਰੀਏ ਦੇ ਵਿੱਚ ਸਿਲੀਕਨ ਵੈਲੀ ਦੇ ਵਿੱਚ ਉਹ ਮਿਲ ਰਿਹਾ ਆ। ਕਹਿੰਦੇ ਵੀ ਇਸ ਟਾਈਮ ਸੁਪਰ ਹੀਟਡ ਜਿਹੜੀ ਆ ਸਿਲੀਕਨ ਵੈਲੀ ਦੀ ਮਾਰਕੀਟ ਆ ਉਹ ਬਣ ਚੁੱਕੀ ਹੋਈ ਆ। ਸੋ ਜੇ ਕੋਈ ਘਰ ਖਰੀਦਣ ਦੇ ਬਾਰੇ ਉਸ ਇਲਾਕੇ ਦੇ ਵਿੱਚ ਸੋਚ ਰਿਹਾ ਆ, ਜਿੰਨਾ ਆਸਕਿੰਗ ਪ੍ਰਾਈਸ ਆ ਉਸ ਤੋਂ ਉੱਤੇ 5-7 ਲੱਖ ਲੈ ਕੇ ਜਿਹੜਾ ਉਹ ਚੱਲੇ, ਫਿਰ ਹੀ ਕਹਿੰਦੇ ਵੀ ਉਸ ਨੂੰ ਘਰ ਮਿਲਣ ਦੀ ਕੋਈ ਉਮੀਦ ਰਹਿੰਦੀ ਆ। ਆਫਰ 'ਤੇ ਆਫਰ ਜਿਹੜੀ ਉਹ ਇਸ ਟਾਈਮ ਕਿਸੇ ਵੀ ਇੱਕ ਘਰ ਦੇ ਲਈ ਬਹੁਤ ਜ਼ਿਆਦਾ ਜਿਹੜੀਆਂ ਉਹ ਆ ਰਹੀਆਂ ਨੇ। ਜੀ, ਪਿਛਲੇ ਦਿਨਾਂ ਦੇ ਵਿੱਚ ਬਰਕਲੇ ਦੇ ਵਿੱਚ ਇੱਕ ਹਾਊਸ 1.4 ਮਿਲੀਅਨ ਦਾ ਲੱਗਿਆ ਸੀ ਅਤੇ $1 ਮਿਲੀਅਨ ਓਵਰ ਪ੍ਰਾਈਸ ਉਹ ਵਿਕਿਆ। 2.4 ਮਿਲੀਅਨ ਦੇ ਕਰੀਬ ਛੋਟਾ ਜਿਹਾ ਘਰ ਸੀ, 3 ਬੈਡਰੂਮ 2 ਬਾਥਰੂਮ ਦਾ। ਸੋ ਹਰਜੋਤ ਸਿੰਘ ਜੀ ਇਸੇ ਦੀ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ। ਕੌਂਟਰਾ ਕੋਸਟਾ ਕਾਊਂਟੀ ਦੇ ਵਿੱਚ ਜਿਹੜੀ ਐਵਰੇਜ ਮੀਡੀਅਨ ਸੇਲ ਪ੍ਰਾਈਸ ਆ ਉਹ 8.5 ਲੱਖ ਜਿਹੜੀ ਉੱਥੇ ਹੋ ਗਈ ਆ। ਸੋਲਾਨੋ ਦੇ ਵਿੱਚ ਜਿਹੜੀ ਆ ਉਹ 13% ਵੱਧ ਕੇ 5 ਲੱਖ ਜਿਹੜੀ ਹੋ ਗਈ ਆ। ਅਲਾਮੀਡਾ ਦੇ ਵਿੱਚ 8.5% ਵੱਧ ਕੇ ਅਤੇ 9,80,000 ਦੇ ਉੱਤੇ ਜਿਹੜੀ ਉਹ ਹੋ ਗਈ ਆ। ਸੋ ਕੱਲਾ ਬੇ ਏਰੀਆ ਸਿਲੀਕਨ ਵੈਲੀ ਨਹੀਂ, ਉਸਦੇ ਇਰਦ ਗਿਰਦ ਦੇ ਜਿਹੜੀਆਂ ਕਾਊਂਟੀਜ਼ ਅਤੇ ਉਹਦੇ ਇਲਾਕੇ ਆ ਉਹਨਾਂ ਵਿੱਚ ਵੀ ਪ੍ਰਾਈਸਿਸ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਵਧੀ ਆ। ਸੈਂਟਾ ਕਲਾਰਾ ਕਾਊਂਟੀ ਦੀ ਜੇ ਗੱਲ ਕਰਦੇ ਜਾਈਏ 9% ਉਸ ਦੇ ਵਿੱਚ ਮੀਡੀਅਨ ਸੇਲ ਪ੍ਰਾਈਸ ਵਧੀ ਆ ਅਤੇ ਐਵਰੇਜ ਪ੍ਰਾਈਸ 1.45 ਮਿਲੀਅਨ ਆ। ਤੁਸੀਂ ਹੁਣ ਦੇਖੋ ਸੈਨ ਮਟੇਓ 'ਚ ਐਵਰੇਜ ਪ੍ਰਾਈਸ 1.68 ਮਿਲੀਅਨ ਅਤੇ ਸੈਨ ਫਰਾਂਸਿਸਕੋ 'ਚ 1.6 ਮਿਲੀਅਨ ਜਿਹੜੀ ਐਵਰੇਜ ਪ੍ਰਾਈਸ ਆ ਉਹ ਇਸ ਟਾਈਮ ਹੋ ਚੁੱਕੀ ਹੋਈ ਆ। ਓਵਰਆਲ US ਦੀ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਜਿਹੜੀ ਐਵਰੇਜ ਪ੍ਰਾਈਸ ਆ 21% ਘਰਾਂ ਦੀ ਪ੍ਰਾਈਸ ਜਿਹੜੀ ਐਵਰੇਜ ਉਹ ਵਧੀ ਆ। 3,48,000 ਜਿਹੜਾ ਉਹ ਕਹਿੰਦੇ ਮਾਰਚ ਦੇ ਵਿੱਚ ਗਈ ਆ। ਇਹ ਤੁਸੀਂ ਇੱਦਾਂ ਦੇ ਇਲਾਕੇ ਛੱਡ ਦਿਓ ਅਤੇ ਬਾਕੀ ਜਿਹੜੇ ਰੂਰਲ ਇਲਾਕਾ ਵੀ ਆ ਉਹਨਾਂ ਥਾਵਾਂ ਦੇ ਉੱਤੇ ਵੀ ਜਿਹੜੇ, ਕਿਉਂਕਿ ਲੋਕ ਹੁਣ ਬਹੁਤ ਜ਼ਿਆਦਾ ਮੂਵ ਕਰ ਰਹੇ ਆ, ਜਿੱਥੇ ਘਰਾਂ ਦੀ ਪ੍ਰਾਈਸ ਇੰਨੀ ਜ਼ਿਆਦਾ ਨਹੀਂ ਵੀ ਸੀ, ਵੀ ਉਹ ਵੀ ਹੁਣ ਬਹੁਤ ਜ਼ਿਆਦਾ ਪ੍ਰਾਈਸ ਉਹਨਾਂ ਥਾਵਾਂ ਦੇ ਉੱਤੇ ਵੱਧ ਚੁੱਕੀ ਹੋਈ ਆ। ਜੀ, ਸੋ ਬਿਲਕੁਲ ਇਹ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਕਾਉਂਟੀ ਸਟੇਟ ਸਿਟੀਜ਼ ਆ ਉਹ ਬੜੇ ਖੁਸ਼ ਹੈਗੇ ਆ। ਉਹਨਾਂ ਨੂੰ ਪ੍ਰੋਪਰਟੀ ਟੈਕਸ ਇੰਨਾ ਜ਼ਿਆਦਾ ਵਧਿਆ ਆ, ਕਹਿੰਦੇ ਭਈ 2019 ਤੋਂ ਲੈ ਕੇ 2020 ਦੇ ਵਿੱਚ 5% ਜਿਹੜਾ ਇਨਕਰੀਜ਼ ਹੋਇਆ। $323 ਬਿਲੀਅਨ ਪ੍ਰੋਪਰਟੀ ਟੈਕਸ ਟੋਟਲ ਬਣਦਾ ਹੈ USA ਦੇ ਵਿੱਚ। ਸੋ ਦੇਖੋ ਇਹ ਜਿਹੜਾ ਗਵਰਨਮੈਂਟ ਨੂੰ ਲੋਕਲ ਆ ਚਾਹੇ ਸਟੇਟ ਦੀਆਂ ਉਹਨਾਂ ਨੂੰ ਮਿਲਦਾ ਹੈਗਾ। ਜੀ ਜੀ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਸਮਾਪਤੀ ਦੇ ਵੱਲ ਆ। ਇਸ ਤੋਂ ਪਹਿਲਾਂ ਸਾਊਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਜਿਹੜੇ ਮੂਨ, ਉਹ ਆਪਣੇ ਜਿਹੜੇ ਚੌਥਾ ਸਾਲ ਉਹਨਾਂ ਦਾ ਹੈਗਾ ਆ ਅਤੇ ਉਹਨਾਂ ਦੀ 21 ਮਈ ਨੂੰ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੇ ਨਾਲ ਵਾਸ਼ਿੰਗਟਨ ਦੇ ਵਿੱਚ ਜਿਹੜੀ ਆ ਉਹ ਸਮਿਟ ਹੋਣ ਜਾ ਰਹੀ ਆ। ਇੱਥੇ ਆਉਣ ਤੋਂ ਪਹਿਲਾਂ ਉਹਨਾਂ ਨੇ ਅੱਜ ਬਿਆਨ ਦਿੱਤਾ ਆ, ਕਹਿੰਦੇ ਵੀ ਨਾਰਥ ਕੋਰੀਆ ਦੇ ਉੱਤੇ ਐਕਸ਼ਨ ਲੈਣ ਦਾ ਜਿਹੜਾ ਉਹ ਵੇਲਾ ਆ ਚੁੱਕਾ ਹੈਗਾ ਆ। ਇਹ ਉਹੀ ਸਾਊਥ ਕੋਰੀਅਨ ਪ੍ਰੈਜ਼ੀਡੈਂਟ ਨੇ ਜਿਹੜੇ ਇੱਕ ਟਾਈਮ ਦੇ ਉੱਤੇ ਨਾਰਥ ਕੋਰੀਆ ਦੇ ਉਸ ਟਾਈਮ ਦੇ ਉੱਤੇ ਜਿਹੜਾ ਡਿਕਟੇਟਰ ਆ ਕਿਮ ਯੋਂਗ ਉਨ, ਉਸ ਨੂੰ ਵੀ ਜਿਹੜਾ ਖੁਦ ਜਿਹੜੇ ਉਹ ਮਿਲੇ ਵੀ ਸੀਗੇ। ਉਹ ਚਾਹੁੰਦੇ ਸੀਗੇ ਵੀ ਨੋਰਮਲ ਹਾਲਾਤ ਜਿਹੜੇ ਆ ਉਹ ਇਸ ਦੇ ਵਿੱਚ ਜਿਹੜੇ ਹੋਣ। ਇਹ ਹੁਣ ਕਿਹੜੇ ਐਕਸ਼ਨ ਦੀ ਗੱਲ ਕਰ ਰਹੇ ਆ ਇਸ ਦੇ ਬਾਰੇ ਤਾਂ ਉਹਨਾਂ ਨੇ ਕੋਈ ਬਹੁਤਾ ਜਿਹੜਾ ਆ ਉਹ
ਖੁੱਲ੍ਹ ਕੇ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਨਹੀਂ ਦੱਸਿਆ, ਪਰ ਕੁਛ ਨਾ ਕੁਛ ਇੱਥੇ ਕਹਿੰਦੇ ਵੀ ਅਪਰੋਚ ਜਿਹੜੀ ਆ ਪ੍ਰੈਕਟੀਕਲ ਅਪਰੋਚ ਦੀ ਜਿਹੜੀ ਆ ਉਹ ਗੱਲ ਕਰ ਰਹੇ ਆ। ਸੋ ਹੁਣ ਦੇਖਣਾ ਹੋਊਗਾ ਵੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਦੇਖਦੇ ਆ, ਕਿਉਂਕਿ ਪਿਛਲੇ ਪ੍ਰਸ਼ਾਸਨ ਦੇ ਵਿੱਚ ਨਾਰਥ ਕੋਰੀਆ ਦੇ ਨਾਲ ਜਿਹੜੇ ਸਾਡੇ ਰਾਸ਼ਟਰਪਤੀ ਸੀਗੇ ਟਰੰਪ, ਉਹਨਾਂ ਨੇ ਖੁਦ 2 ਮੁਲਾਕਾਤਾਂ ਵੀ ਕੀਤੀਆਂ, ਸਾਈਨ ਵੀ ਉੱਤੋਂ ਕਰਾਏ, ਪਰ ਉਹ ਡੀਲ ਜਿਹੜੀ ਉਹ ਕਿਸੇ ਪਾਸੇ ਵੀ ਅੱਗੇ ਤੁਰੀ ਨਹੀਂ ਜਿੱਦਾਂ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਸੀਗੀ। ਅਤੇ ਓਬਾਮਾ ਕਾਰਜਕਾਲ ਦੇ ਖਤਮ ਹੋਣ ਦੇ ਉੱਤੇ ਨਾਰਥ ਕੋਰੀਆ ਇੱਕ ਬਹੁਤ ਵੱਡੇ ਖਤਰੇ ਦੇ ਵਜੋਂ ਜਿਹੜਾ ਉਹ ਦੇਖਿਆ ਗਿਆ ਸੀਗਾ। ਅਤੇ ਹੁਣ ਦੇਖਣਾ ਹੋਊਗਾ ਵੀ ਇਸ ਕਾਰਜਕਾਲ ਦੇ ਵਿੱਚ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਨਾਰਥ ਕੋਰੀਆ ਨੂੰ ਕਿਸ ਲਿਹਾਜ਼ ਦੇ ਨਾਲ ਜਿਹੜਾ ਉਹ ਦੇਖਦੇ ਨੇ। ਜੀ, ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ, ਪਰ ਇਜਾਜ਼ਤ ਲੈਣ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮਾਂ ਬਾਰੇ ਦੱਸਦੇ ਜਾਈਏ। ਹੁਣ ਤੋਂ ਥੋੜ੍ਹੇ ਸਮੇਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ ਹੋਵੇਗਾ ਜੀ। ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ 11 ਵਜੇ ਤੋਂ 12:30 ਵਜੇ ਤੱਕ। 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪ੍ਰਦੇਸ, ਅਤੇ ਫਿਰ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਪੇਸ਼ ਹੋਵੇਗਾ। 6 ਵਜੇ ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਪ੍ਰੋਗਰਾਮ ਜਿਹੜੇ ਉਹ ਤੁਸੀਂ ਸਰਵਣ ਕਰੋਗੇ। 8 ਵਜੇ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ, ਅਤੇ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਲਤੇਜ ਪੰਨੂ ਹੋਣੀ ਜਿਹੜੇ ਉਹ ਕਾਲਸ ਵੀ ਜਿਹੜੀਆਂ ਉਹ ਲੈਣਗੇ। ਸੋ ਇਹ ਜਿਹੜੇ ਅੱਜ ਦੇ ਜਿਹੜੇ ਉਹ ਪ੍ਰੋਗਰਾਮ ਰਹਿਣਗੇ, ਅਤੇ ਇੱਦਾਂ ਹੀ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।